ਹਰਪ੍ਰੀਤ ਕੌਰ, ਸਭ ਤੋਂ ਪਹਿਲਾਂ ਤਾਂ ਇੱਦਾਂ ਦਾ ਫੀਲ ਆਉਂਦਾ ਹੈ ਜਦੋਂ ਸਾਰਿਆਂ ਦੀ ਇੱਕ ਜਿਹੜੇ ਫੈਨ ਹੁੰਦੇ ਆ, ਜਿੱਦਾਂ NFL ਦੇ 49ers ਟੀਮ ਦੇ ਨਾਲ ਰਹਿਣਾ, ਉਹਨਾਂ ਦੇ ਸਟੇਡੀਅਮ ਦੇ ਵਿੱਚ ਰਹਿਣਾ, ਲਾਈਕ ਹਾਊ ਡਸ ਇਟ ਫੀਲ? It feels great, like ਇੰਨੀ ਖੁਸ਼ੀ ਹੁੰਦੀ ਆ ਫਿਰ ਇਦਾਂ ਦੇ ਕੰਮ ਤੇ ਮੈਨੂੰ ਮੌਕਾ ਮਿਲਦਾ ਆ ਕਰਨ ਲਈ। ਲੱਖਾਂ ਤੋਂ ਵੀ ਜ਼ਿਆਦਾ ਬੰਦੇ ਆ ਜਿਹੜੇ ਚਾਹੁੰਦੇ ਆ ਫਿਰ ਅਸੀਂ ਟੀਮ ਦੇ ਕੋਲ ਆ ਜਾਈਏ, ਬਰਾਬਰ ਆ ਜਾਈਏ, ਪਲੇਅਰਾਂ ਨੂੰ ਦੇਖੀਏ। ਤਾਂ ਕਈ ਵਾਰੀ ਮੈਨੂੰ ਵੀ ਥੋੜਾ ਜਿਹਾ ਹੋ ਜਾਂਦਾ ਆ ਫਿਰ ਮੈਂ ਸੱਚੀ ਇੱਥੇ ਕੰਮ ਕਰਦੀ ਆ, ਸੱਚੀ ਮੈਂ ਇਹਨਾਂ ਨੂੰ ਦੇਖਦੀ ਆ। ਟੀਵੀ ਤੇ ਦੇਖੀਦਾ ਆ ਤਾਂ ਹੋਰ ਹੁੰਦਾ ਆ, ਪਰ ਫਿਰ ਮੈਨੂੰ ਥੋੜਾ ਜਿਹਾ ਡਿਫਰੈਂਟ ਹੁੰਦਾ ਆ ਕਿਉਂਕਿ ਮੈਂ ਉਹਨਾਂ ਨੂੰ ਰੋਜ਼ ਹੀ ਦੇਖ ਲੈਂਦੀ ਆ। ਵੱਖਰੀ ਗੱਲ ਹੁੰਦੀ ਆ, ਪਰ ਮਾਣ ਵਾਲੀ ਗੱਲ ਆ। ਤਾਂ I'm very proud ਕਿ ਮੈਂ ਅੱਜ ਇੱਥੇ ਨਾਈਨਰਾਂ ਦੇ ਨਾਲ ਕੰਮ ਕਰਦੀ ਆ। ਜਦੋਂ ਆਹ ਜੌਬ ਆਈ ਸੀਗੀ, ਮੈਂ ਬਾਹਲਾ ਸੋਚਿਆ ਨਹੀਂ ਸੀ ਕਿ ਮੈਨੂੰ ਮਿਲੂਗੀ। ਮੈਂ ਉਦਾਂ ਹੀ ਸੋਚ ਲਿਆ, ਮੈਂ ਕਿਹਾ ਉਹ 49ਰਾਂ ਨੇ ਜੌਬ ਲਾਈ, ਮੈਂ ਦੇਖਾਂ ਕਿੱਦਾਂ ਕਦੀ ਆ। ਕਿ ਚੱਲ ਐਪਲੀਕੇਸ਼ਨ ਪਾ ਲੈਣੀ ਆ, ਦੇਖ ਲੈਣੀ ਆ। ਮਗਰੋਂ ਪਤਾ ਲੱਗਾ ਫਿਰ 700 ਬੰਦਿਆਂ ਨੇ ਅਪਲਾਈ ਕੀਤੀ ਤਾਂ ਉਹਨਾਂ ਨੇ ਇੱਕ ਜਣੇ ਨੂੰ ਚੂਜ਼ ਕੀਤਾ ਤਾਂ ਉਹ ਸੀਗੀ ਮੈਂ। ਜਦੋਂ ਤੁਸੀਂ ਇੱਥੇ ਪੜ੍ਹਦੇ ਸੀਗੇ, ਕੀ ਤੁਸੀਂ ਉਦੋਂ ਫੁੱਟਬਾਲ ਦੇ ਉਦੋਂ ਫੈਨ ਸੀਗੇ? ਮਾੜੇ ਸੀਗੇ। ਫੁੱਟਬਾਲ ਦਾ ਤਾਂ ਇਦਾਂ ਨਹੀਂ ਸੀ ਜਿੱਦਾਂ ਮੈਂ ਹੁਣ ਆ। ਫੁੱਟਬਾਲ ਅਸੀਂ ਦੇਖਦੇ ਹੁੰਦੇ ਸੀਗੇ, ਮੰਮੀ ਡੈਡੀ ਮਾੜਾ ਦੇਖਦੇ ਹੁੰਦੇ ਸੀਗੇ, ਪਰ ਇੰਨਾ ਨਹੀਂ ਸੀ। ਪਰ ਮੈਂ ਸੀਗੀ ਫੈਨ 49ਰਾਂ ਦੀ ਛੋਟੀ ਤੋਂ ਹੀ ਲੈ ਕੇ। ਸ਼ੁਰੂ ਤੋਂ ਹੀ। ਹਾਂਜੀ, ਠੀਕ ਆ। ਹਾਂਜੀ। ਤਾਂ ਹੁਣ ਮੇਰੀ ਫੈਮਿਲੀ ਵੀ ਜ਼ਿਆਦਾ ਫੈਨ ਬਣ ਗਏ। ਹੁਣ ਸਾਡੇ ਸਾਰੇ ਜਿਹੜੇ ਮੇਰੀ ਮੰਮੀ ਡੈਡੀ ਆ, ਮੇਰੇ ਭੈਣ ਭਰਾ ਆ, ਉਹ ਸਾਰੇ ਫੁੱਟਬਾਲ ਹਰੇਕ ਸੰਡੇ ਦੇਖਦੇ ਆ। ਇੰਨਾ ਹੋ ਗਿਆ ਫਿਰ ਉਹ ਮੈਨੂੰ ਮੇਰੀ ਟੀਮ ਬਾਰੇ ਦੱਸਦੇ ਆ। ਕਿੱਦਾਂ ਦੀਆਂ ਤੁਹਾਡੀਆਂ ਪ੍ਰਾਇਮਰੀ ਰਿਸਪੌਂਸਿਬਿਲਿਟੀ ਡਿਊਟੀਜ਼ ਕੀ ਹੁੰਦੀਆਂ ਤੁਹਾਡੀ? ਕੱਲੀ ਇੱਕ ਤਾਂ ਨਹੀਂ ਹੁਣ ਹੈਗੀ, ਕਿੰਨੀਆਂ ਚੀਜ਼ਾਂ ਕਰਨੀਆਂ ਪੈਂਦੀਆਂ, ਬਟ ਖਾਸ ਕਰਕੇ ਦੇਖਣਾ ਹੁੰਦਾ ਆ ਫਿਰ ਜਿਹੜੇ ਸਾਡੇ ਬੰਦੇ ਰੱਖਣੇ ਹੁੰਦੇ ਆ, ਉਹ ਮੈਂ ਤੇ ਮੇਰੀ ਟੀਮ ਰੱਖਦੇ ਆ। ਸੋ ਹਾਇਰਿੰਗ ਜਿਹੜੀ ਕਰੀਦੀ ਆ ਉਹ ਕਰਦੇ ਆ। ਸਾਡੇ ਇੱਥੇ 2000 ਬੰਦਾ ਆ ਜਿਹੜਾ ਇੱਥੇ ਕੰਮ ਕਰਦਾ ਆ। ਸੋ ਜਦੋਂ ਰੱਖਣੇ ਆ ਉਹਨਾਂ ਨੂੰ ਰੱਖਣਾ, ਜਦੋਂ ਛੱਡਣਾ ਪੈਂਦਾ ਉਹਨਾਂ ਨੂੰ ਵੀ ਏਦਾਂ ਕੰਮ ਕਰਨਾ ਪੈਂਦਾ, ਔਖਾ ਕੰਮ ਹੁੰਦਾ ਆ। ਪੈਸਿਆਂ ਦੀ ਐਡਜਸਟਮੈਂਟ ਕਰਨੀ ਪੈਂਦੀ ਆ। ਜਿਹੜੇ ਕੰਟਰੈਕਟ ਆ ਉਹ ਵੀ ਸਾਰੇ ਮੇਰੇ ਡਿਪਾਰਟਮੈਂਟ ਦੇ ਵਿੱਚ ਦੀ ਆਉਂਦੇ ਆ। ਤਾਂ ਵੈਸੇ ਜ਼ਿਆਦਾ ਫੋਕਸ ਹੁੰਦਾ ਆ ਫਿਰ ਜਿਹੜੇ ਬੰਦੇ ਇੱਥੇ ਕੰਮ ਕਰਦੇ ਆ, ਫਿਰ ਇੱਕ ਤਾਂ ਉਹ ਖੁਸ਼ ਰਹਿਣ। ਸਾਰਿਆਂ ਨੂੰ ਖੁਸ਼ ਤਾਂ ਨਹੀਂ ਰੱਖ ਸਕਦੇ, ਪਰ ਹਿਸਾਬ ਦੇ ਨਾਲ ਫਿਰ ਕੰਮ ਕਰਨ ਤਾਂ ਆਪਣਾ ਜਿੱਦਾਂ ਵੀ ਕੰਮ ਕਰ ਸਕਦੇ ਆ ਸਭ ਤੋਂ ਵਧੀਆ ਕੰਮ ਕਰਨ। ਹੁਣ ਆਪਾਂ ਤੁਹਾਡੇ ਜਿਹੜੇ ਉਸ ਅਵਾਰਡ ਦੀ ਗੱਲ ਕਰਦੇ ਆ, ਜਿਹੜਾ ਪਿਨੇਕਲ ਅਵਾਰਡ ਅਚੀਵਮੈਂਟ ਤੁਹਾਨੂੰ ਮਿਲਿਆ ਆ, ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ-ਬਹੁਤ ਉਸ ਦੇ ਲਈ ਜਿਹੜੀਆਂ ਮੁਬਾਰਕਾਂ। ਟੈਲ ਅਸ ਅਬਾਊਟ ਇਟ। ਦੱਸੋ ਥੋੜਾ ਜਿਹਾ ਕੀ ਇਹ ਅਵਾਰਡ ਆ, ਲਾਈਕ ਇਹ ਅਵਾਰਡ ਕਿੱਦਾਂ ਤੁਹਾਨੂੰ ਮਿਲਿਆ? So how does it make you feel? ਮੈਨੂੰ ਬਹੁਤ ਖੁਸ਼ੀ ਹੋਈ ਸੀਗੀ ਅਵਾਰਡ ਮਿਲ ਕੇ। ਮੇਰੀ ਕੰਪਨੀ ਨੇ ਮੈਨੂੰ ਜਿੱਦਾਂ ਚੁਣਿਆ ਸੀਗਾ, ਉਹਨਾਂ ਨੇ ਮੇਰਾ ਨਾਂ ਭੇਜਿਆ ਸੀਗਾ। ਤਾਂ ਉਹ ਫਿਰ 7 ਜਣਿਆਂ ਨੂੰ ਚੁਣਦੇ ਆ ਸਾਰੇ ਸਪੋਰਟਸ ਦੇ ਵਿੱਚ। ਤਾਂ ਸਿਰਫ ਦੇਖਦੇ ਆ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਸਪੋਰਟਸ ਦੇ ਵਿੱਚ। ਸੋ ਮੈਨੂੰ ਫਿਰ ਇੱਦਾਂ ਦੀ ਆਨਰ ਮਿਲੀ। ਫਿਰ ਮੈਂ ਵਧੀਆ ਕੰਮ ਕਰਦੀ ਆ ਸਪੋਰਟਸ ਦੇ ਵਿੱਚ ਕਿਉਂਕਿ ਮੈਂ ਕੁੜੀ ਆ। ਹਾਂਜੀ, ਮੈਂ ਕਦੀ ਸੋਚਿਆ ਨਹੀਂ ਸੀ ਫਿਰ ਇੱਦਾਂ ਦਾ ਨਾਮ ਮੈਨੂੰ ਮਿਲ ਸਕਦਾ ਆ। ਨਾ ਮੈਂ ਨਾਮਾਂ ਲਈ ਕੰਮ ਕਰਦੀ ਆ, ਬਟ ਜਦੋਂ ਮਿਲਦਾ ਆ ਕਿੰਨਾ ਹੀ ਕੁਛ, ਕਈ ਸੋਚਾਂ ਆਉਂਦੀਆਂ ਆ ਦਿਮਾਗ 'ਚ। ਫਿਰ ਪਹਿਲੀ ਤਾਂ ਮਿਹਨਤ ਨੇ ਰੰਗ ਲਿਆਂਦਾ। ਮਿਹਨਤ ਬਹੁਤ ਹੁੰਦੀ ਆ। ਸਿਆਟਲ ਤੋਂ ਹਾਰ ਕੇ ਥੋੜਾ ਜ਼ਿਆਦਾ ਔਖਾ ਲੱਗਦਾ। ਹਾਊ ਵਾਸ ਦਾ ਮੂਡ ਉਸ ਦਿਨ, ਜਿਸ ਦਿਨ ਸਿਆਟਲ ਤੋਂ ਹੈ ਤਾਂ ਔਖੀ ਗੱਲ ਕਰਦੀ, ਪਰ ਹਾਊ ਵਾਸ ਦਾ ਮੂਡ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੜੇ ਹੀ ਵਿਸ਼ੇਸ਼ ਗੈਸਟ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਪੰਜਾਬੀਆਂ ਨੇ, ਸਿੱਖਾਂ ਨੇ ਥਾਂ ਦੇ ਉੱਤੇ ਮੱਲਾਂ ਮਾਰੀਆਂ, ਇਹ ਵੀ ਉਹਨਾਂ ਦੇ ਵਿੱਚੋਂ ਇੱਕ ਨੇ। ਹਰਪ੍ਰੀਤ ਕੌਰ ਬਸਰਾ ਇਹ ਸਾਡੇ ਨਾਲ ਅੱਜ ਜੁੜ ਚੁੱਕੇ ਆ। 49ers NFL ਅਮਰੀਕਾ ਦੇ ਵਿੱਚ ਜੇ ਦੇਖਿਆ ਜਾਵੇ, ਸਪੋਰਟਸ ਦੇ ਨਾਂ ਦੇ ਵਿੱਚ ਜਦੋਂ ਫੁੱਟਬਾਲ ਦੀ ਗੱਲ ਆਉਂਦੀ ਆ, NFL ਤੋਂ ਉੱਤੇ ਕੁਛ ਨਹੀਂ। ਇੱਕ ਦਿਨ ਹੀ ਬੇਸਿਕਲੀ ਇਹਨਾਂ ਦੇ ਨਾਮ ਆ, ਐਤਵਾਰ ਦਾ ਦਿਨ ਹੀ ਜਿਹੜਾ NFL ਡੇ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਆ। ਤੇ ਉਹਦੇ ਵਿੱਚੋਂ ਬੇ ਏਰੀਏ ਦੀ ਟੌਪ ਦੀ ਟੀਮ 49ers ਦੇ ਜਿਹੜੇ ਆ, ਇਹ ਚੀਫ ਪੀਪਲ ਆਫਿਸਰ ਨੇ। ਹੁਣੇ ਰੀਸੈਂਟਲੀ ਇਹਨਾਂ ਨੂੰ ਇੱਕ ਬੜਾ ਵੱਡਾ ਅਵਾਰਡ ਵੀ ਮਿਲਿਆ ਆ, ਉਹਦੇ ਬਾਰੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਹਰਪ੍ਰੀਤ ਕੌਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਾ ਸ਼ੋ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ ਬਹੁਤ ਸਾਰਾ ਜਿਹੜਾ ਤੁਸੀਂ ਮੈਨੂੰ ਅੱਜ ਇੱਥੇ ਬੁਲਾਇਆ। ਹਰਪ੍ਰੀਤ ਕੌਰ, ਸਭ ਤੋਂ ਪਹਿਲਾਂ ਤਾਂ ਕਿੱਦਾਂ ਦਾ ਫੀਲ ਆਉਂਦਾ ਹੈ ਜਦੋਂ ਸਾਰਿਆਂ ਦੀ ਇੱਕ ਜਿਹੜੇ ਫੈਨ ਹੁੰਦੇ ਆ, ਜਿੱਦਾਂ NFL ਦੇ 49ers ਟੀਮ ਦੇ ਨਾਲ ਰਹਿਣਾ,
ਉਹਨਾਂ ਦੇ ਸਟੇਡੀਅਮ ਦੇ ਵਿੱਚ ਰਹਿਣਾ, ਲਾਈਕ ਹਾਊ ਡਜ਼ ਇਟ ਫੀਲ? ਲਾਈਕ ਆਈ ਨੋ ਇਟਸ ਸਟ੍ਰੇਟ ਆਫ ਦ ਬੈਟ, ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਮੈਂ ਨਹੀਂ ਇਹ ਚੀਜ਼ ਪੁੱਛ ਰਿਹਾ, ਬਟ ਹਾਊ ਡਜ਼ ਇਟ ਫੀਲ ਲਾਈਕ? ਨਹੀਂ, ਸਾਰੇ ਏਦਾਂ ਪੁੱਛਦੇ ਹੁੰਦੇ ਆ। ਇਟ ਫੀਲਸ ਗ੍ਰੇਟ, ਲਾਈਕ ਇੰਨੀ ਖੁਸ਼ੀ ਹੁੰਦੀ ਆ ਫਿਰ ਏਦਾਂ ਦੇ ਕੰਮ ਤੇ ਮੈਨੂੰ ਮੌਕਾ ਮਿਲਦਾ ਆ ਕਰਨ ਲਈ। ਯੂ نو ਲੱਖਾਂ ਤੋਂ ਵੀ ਜ਼ਿਆਦਾ ਬੰਦੇ ਆ ਜਿਹੜੇ ਚਾਹੁੰਦੇ ਆ ਫਿਰ ਅਸੀਂ ਟੀਮ ਦੇ ਕੋਲ ਆ ਜਾਈਏ, ਬਰਾਬਰ ਆ ਜਾਈਏ, ਪਲੇਅਰਾਂ ਨੂੰ ਦੇਖੀਏ। ਤਾਂ ਕਈ ਵਾਰੀ ਮੈਨੂੰ ਵੀ ਥੋੜਾ ਜਿਹਾ ਹੋ ਜਾਂਦਾ ਆ ਫਿਰ, ਮੈਂ ਸੱਚੀ ਇੱਥੇ ਕੰਮ ਕਰਦੀ ਹਾਂ, ਸੱਚੀ ਮੈਂ ਇਹਨਾਂ ਨੂੰ ਦੇਖਦੀ ਹਾਂ। ਟੀਵੀ ਤੇ ਦੇਖੀਦਾ ਆ ਤਾਂ ਹੋਰ ਹੁੰਦਾ ਆ, ਪਰ ਫਿਰ ਮੈਨੂੰ ਥੋੜਾ ਜਿਹਾ ਡਿਫਰੈਂਟ ਹੁੰਦਾ ਆ ਕਿਉਂਕਿ ਮੈਂ ਉਹਨਾਂ ਨੂੰ ਰੋਜ਼ ਹੀ ਦੇਖ ਲੈਂਦੀ ਹਾਂ। ਤਾਂ ਵੱਖਰੀ ਗੱਲ ਹੁੰਦੀ ਆ, ਪਰ ਮਾਣ ਵਾਲੀ ਗੱਲ ਆ। ਤਾਂ ਆਮ ਵੈਰੀ ਪ੍ਰਾਊਡ ਕਿ ਮੈਂ ਅੱਜ ਇੱਥੇ ਨਾਇਨਰਾਂ ਦੇ ਨਾਲ ਕੰਮ ਕਰਦੀ ਹਾਂ। ਸੋ ਹਰਪ੍ਰੀਤ, ਬਸ ਨਾ ਥੋੜਾ ਜਿਹਾ ਆਪਣੇ ਬਾਰੇ ਦੱਸੋ। ਤੁਸੀਂ ਚੀਫ ਪੀਪਲ ਆਫਿਸਰ ਹੋ 49ers ਦੀ ਟੀਮ ਦੇ ਲਈ, ਲੰਮੇ ਸਮੇਂ ਤੋਂ ਤੁਸੀਂ ਇਸ ਅਹੁਦੇ ਦੇ ਉੱਤੇ ਆ। ਹਾਂਜੀ, ਹੈ ਕੀ ਇਹ ਅਹੁਦਾ, ਹੈ ਕੀ ਆ, ਕੀ ਇਸ ਦੇ ਵਿੱਚ ਹੋਣਾ ਤੇ ਕਿੱਦਾਂ ਤੁਸੀਂ ਇੱਥੇ ਲੈਂਡ ਕੀਤੇ? ਆਈ ਮੀਨ ਜਿਹੜੀ ਮੇਰੀ ਜੌਬ ਸੀਗੀ, ਮੈਂ 13 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦੀ ਨੂੰ। ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਨੂੰ ਇੰਨੇ ਸਾਲ ਇੱਥੇ ਆਉਂਗੀ। ਉੱਦਾਂ ਹੀ ਪਹਿਲਾਂ ਜਦੋਂ ਮੈਂ ਅਪਲਾਈ ਕੀਤੀ, ਮੈਂ ਸੋਚਿਆ ਸੀਗਾ ਵੀ ਚੱਲ ਦੇਖ ਲੈਂਦੀ ਹਾਂ, ਜੇ ਦੇਖਿਆ ਜਾਵੇ ਹਨਾ, ਆਪਣੇ ਬੰਦੇ ਕੋਈ ਇੱਥੇ ਹੈ ਹੀ ਨਹੀਂ ਕਿ ਫੁੱਟਬਾਲ ਦੇ ਵਿੱਚ ਜਿਹੜੇ ਕੰਮ ਕਰਦੇ ਆ। ਨਾ ਮੈਂ ਜਦੋਂ ਛੋਟੀ ਹੁੰਦੀ ਸੀ ਕਦੀ ਸੋਚਿਆ ਸੀਗਾ ਵੀ ਮੈਂ ਫੁੱਟਬਾਲ ਦੇ ਵਿੱਚ ਕੰਮ ਕਰੂੰਗੀ। ਯੂ نو ਜਿੱਦਾਂ ਮੰਮੀ ਡੈਡੀ ਨੇ ਸਿਖਾ ਲਿਆ ਸੀਗਾ, ਫਿਰ ਯੂ نو ਆਪਣੀ ਪੜ੍ਹਾਈ ਕਰ। ਤਾਂ ਪੜ੍ਹਾਈ ਕਰ ਲਈ ਸੀਗੀ ਮੈਂ ਟਰਲਕ ਦੇ ਵਿੱਚ, ਆਪਣੀ ਗ੍ਰੈਜੂਏਟ ਡਿਗਰੀ ਲੈ ਲਈ ਸੀਗੀ। ਮੈਂ ਬਿਜ਼ਨਸ ਦਾ ਕੀਤਾ ਸੀਗਾ, MBA ਕਰ ਲਿਆ। ਤਾਂ ਜਿਹੜੀ ਮੈਂ ਪੜ੍ਹਾਈ ਕੀਤੀ ਸੀਗੀ ਉਹ ਸੀਗੀ ਹਿਊਮਨ ਰਿਸੋਰਸ ਦੀ। ਉਹਦੇ ਨਾਲ ਹੀ ਮੈਨੂੰ ਫਿਰ ਕੰਮ ਮਿਲ ਗਏ ਸੀਗੇ। ਤਾਂ ਮੈਂ ਇੱਥੇ ਲੋਕਲੀ ਕੰਮ ਕੀਤਾ ਸੀਗਾ, ਫੋਸਟਰ ਫਾਰਮ 'ਚ, 2-3 ਹੋਰ ਫੈਕਟਰੀਆਂ 'ਚ ਕੰਮ ਕੀਤਾ ਸੀਗਾ। ਤਾਂ ਉੱਥੇ ਫਿਰ ਮੈਂ ਜ਼ਿਆਦਾ ਆਪਣਾ ਐਕਸਪੀਰੀਅੰਸ ਲੈ ਲਿਆ ਸੀਗਾ। ਤਾਂ ਉੱਥੇ ਸਿੱਖ ਕੇ ਤਾਂ ਫਿਰ ਜਦੋਂ ਆਹ ਜੌਬ ਆਈ ਸੀਗੀ, ਮੈਂ ਬਾਹਲਾ ਸੋਚਿਆ ਨਹੀਂ ਸੀ ਵੀ ਮੈਨੂੰ ਮਿਲੂਗੀ। ਮੈਂ ਉੱਦਾਂ ਹੀ ਸੋਚ ਲਿਆ, ਮੈਂ ਕਿਹਾ ਉਹ 49ers ਨੇ ਜੌਬ ਲਾਈ, ਮੈਂ ਦੇਖਾਂ ਕਿੱਦਾਂ ਕਦੀ ਆ। ਤਾਂ ਕਦੀ ਵੀ ਨਹੀਂ ਸੋਚਿਆ ਫਿਰ ਮੈਨੂੰ ਮਿਲੂਗੀ। ਮੈਂ ਉੱਦਾਂ ਹੀ ਮੈਂ ਕਿਹਾ ਚੱਲ ਐਪਲੀਕੇਸ਼ਨ ਪਾ ਲੈਂਦੀ ਹਾਂ, ਦੇਖ ਲੈਂਦੀ ਹਾਂ। ਮਗਰੋਂ ਪਤਾ ਲੱਗਾ ਫਿਰ 700 ਬੰਦਿਆਂ ਨੇ ਅਪਲਾਈ ਕੀਤੀ ਤਾਂ ਉਹਨਾਂ ਨੇ ਇੱਕ ਜਣੇ ਨੂੰ ਚੂਜ਼ ਕੀਤਾ, ਤਾਂ ਉਹ ਸੀਗੀ ਮੈਂ। ਤਾਂ ਜਦੋਂ ਮੈਂ ਫਿਰ ਇੱਥੇ ਆਈ ਵੀ ਹਨਾ, ਪਹਿਲਾਂ ਥੋੜ੍ਹਾ ਜਿਹਾ ਡਰ ਲੱਗਦਾ ਸੀਗਾ। ਜਿਹੜੇ ਨਾਲ ਦੇ ਇੱਥੇ ਕੰਮ ਕਰਦੇ ਆ ਉਹ ਵੱਡੀ ਯੂਨੀਵਰਸਿਟੀ ਤੋਂ ਆਏ ਹੋਏ ਆ, ਹਾਰਵਰਡ ਤੋਂ, ਯੇਲ ਤੋਂ, ਬਰਕਲੀ ਤੋਂ। ਤਾਂ ਮੈਂ ਸਟੈਨਿਸਲਾਸ ਸਟੇਟ ਯੂਨੀਵਰਸਿਟੀ ਟਰਲਕ 'ਚ ਹੀ ਪੜ੍ਹ ਕੇ ਆਈ ਹਾਂ। ਬਟ ਫਿਰ ਮੈਨੂੰ ਵੀ ਪਤਾ ਲੱਗ ਗਿਆ ਸੀਗਾ, ਫਿਰ ਯੂ نو ਮੇਰੀ ਮਿਹਨਤ ਦੇ ਨਾਲ ਹੀ ਮੈਂ ਇੱਥੇ ਆਈ ਸੀਗੀ। ਸੋ ਟਾਈਮ ਦੇ ਨਾਲ ਮੈਂ ਯੂ نو ਪਹਿਲਾਂ ਛੋਟੀ ਜੌਬ ਸੀਗੀ, ਮੈਂ ਪੇ ਕੱਟ ਵੀ ਲਈ ਸੀਗੀ ਇੱਥੇ ਆਉਣ ਨੂੰ, ਪੈਸੇ ਘੱਟ ਲਏ ਸੀਗੇ। ਬਹੁਤ ਵੱਡੀ ਰਿਸਕ ਲੈਣੀ ਪਈ ਸੀਗੀ ਮੈਨੂੰ ਵੀ ਇੱਥੇ ਆਉਣ ਲਈ। ਬਟ ਯੂ نو ਮੇਰੀ ਫੈਮਿਲੀ ਮੇਰੇ ਨਾਲ ਸੀਗੀ, ਤਾਂ ਉਹ ਕਹਿੰਦੇ ਸੀ ਕਿ ਫਿਰ ਜੇ ਤੇਰੀ ਖੁਸ਼ੀ ਆ ਤਾਂ ਤੂੰ ਕਰ ਲਾ। ਤਾਂ ਫਿਰ ਮੈਂ ਕਰ ਲਿਆ। ਤਾਂ ਉਹ ਟਾਈਮ ਵੀ ਥੋੜ੍ਹੇ ਜਿਹੇ ਡਿਫਰੈਂਟ ਸੀਗੇ, ਯੂ نو ਪਹਿਲੇ ਏਦਾਂ ਕਹਿੰਦੇ ਨੇਗੇ। ਸੋ ਮੈਂ ਲੱਕੀ ਬਹੁਤ ਹਾਂ, ਫਿਰ ਮੇਰੇ ਫੈਮਿਲੀ ਏਦਾਂ ਮੇਰੇ ਨਾਲ ਸਹਾਰਾ ਦਿੱਤਾ। ਆਈ ਨੋ ਆਈ ਥਿੰਕ ਉਦੋਂ ਅਮਰੀਕਾ ਵੀ, ਜੇ ਆਪਾਂ ਦੇਖਿਆ ਜਾਵੇ 13 ਸਾਲ ਪਹਿਲਾਂ, ਇਟਸ ਲਾਈਕ 2013, ਲਾਈਕ ਰਿਸੈਸ਼ਨ ਤੋਂ ਹੌਲੀ ਆਪਾਂ ਬਾਹਰ ਆ ਰਹੇ ਸੀਗੇ। ਲਾਈਕ ਉਹ ਸਾਰਾ ਵਕਤ ਜਿਹੜਾ ਉਹ ਚੱਲ ਰਿਹਾ ਸੀਗਾ। 49ers ਤੋਂ ਪਹਿਲਾਂ ਕਿੰਨਾ ਦਾ ਕੰਮ ਕਰਦੇ ਸੀਗੇ ਤੁਸੀਂ? ਉਹ ਵੀ HR ਦੀ ਹੀ ਜੌਬ ਸੀਗੀ ਤੁਹਾਡੀ? ਹਾਂਜੀ HR ਦੀ ਜੌਬ ਸੀਗੀ, ਪਰ ਮੈਂ ਫੋਸਟਰ ਫਾਰਮ 'ਚ ਸੀਗੀ। ਉਹ ਵੀ ਉੱਥੇ ਜਿੱਥੇ ਮੈਂ ਰਹਿੰਦੀ ਸੀਗੀ ਉੱਥੇ ਕੋਲ ਹੀ ਸੀਗਾ। ਲਿਵਿੰਗਸਟਨ ਦੇ ਵਿੱਚ ਕਾਫੀ ਵੱਡੇ ਉਹਨਾਂ ਦੇ ਉੱਧਰ ਉਸ ਇਲਾਕੇ 'ਚ ਕਾਫੀ ਪਲਾਂਟ ਹੈਗੇ ਆ। ਆਪਣੇ ਬੰਦੇ ਵੀ ਬਹੁਤ ਕੰਮ ਕਰਦੇ ਨੇ ਉੱਥੇ। ਆਪਣੇ ਬੰਦੇ ਉੱਥੇ ਬਹੁਤ ਕੰਮ ਕਰਦੇ ਆ। ਹਾਂਜੀ ਸੋ ਉੱਥੇ ਮੈਨੂੰ ਜ਼ਿਆਦਾ ਆਪਣਾ ਐਕਸਪੀਰੀਅੰਸ ਮਿਲਿਆ ਸੀਗਾ ਪਹਿਲਾਂ। ਠੀਕ ਆ। ਤੁਸੀਂ ਸਟੈਨਿਸਲਾਸ ਸਟੇਟ ਯੂਨੀਵਰਸਿਟੀ ਨੂੰ ਏਦਾਂ ਨਾ ਆਖੋ CSU ਦੇ ਵਿੱਚੋਂ ਆ, ਇਟਸ ਰਿਪਿਊਟਡ ਯੂਨੀਵਰਸਿਟੀ। ਹਾਂਜੀ ਨਹੀਂ ਹੈਗੀ ਤਾਂ ਹੈ, ਪਰ ਯੂ نو ਹੋਰ ਵੀ ਹੈਗੀਆਂ ਆ ਜਿਹੜੀਆਂ ਜ਼ਿਆਦਾ ਮਸ਼ਹੂਰ ਆ। ਤੇ ਜਦੋਂ ਬਾਕੀ ਸਾਰਿਆਂ ਤੋਂ ਏਡੇ ਵੱਡੇ ਮਸ਼ਹੂਰ ਆ, ਪਹਿਲਾਂ ਥੋੜਾ ਜਿਹਾ ਮੈਨੂੰ ਸੰਗ ਲੱਗਦੀ ਹੁੰਦੀ ਸੀਗੀ। ਮੈਂ ਹਨਾ, ਤਾਂ 2-3 ਹਫ਼ਤੇ ਲੱਗੇ ਤਾਂ ਫਿਰ ਮੈਂ ਵੀ ਯੂ نو ਗਰਵ ਦੇ ਨਾਲ ਕਿਹਾ, ਨਹੀਂ ਮੈਂ ਟਰਲਕ ਦੀ ਕੁੜੀ ਆ, ਮੈਂ ਇੱਥੇ ਆਈ ਹਾਂ, ਫਿਰ ਮੈਂ ਤੁਹਾਡੇ ਨਾਲ ਹੀ ਆ। ਹਨਾ, ਬਹੁਤ ਵਧੀਆ ਨਹੀਂ ਬਿਲਕੁਲ।
ਆਪਣੀਆਂ ਰੂਟਸ ਦੇ ਉੱਤੇ ਆਪਣੇ ਇਹਨਾਂ ਅਕੰਪਲਿਸ਼ਮੈਂਟ ਦੇ ਉੱਤੇ ਮਾਣ ਹੋਣਾ ਚਾਹੀਦਾ ਆ। ਉਹ ਜਿੱਦਾਂ ਤੁਸੀਂ ਕਿਹਾ ਵੀ ਗਰਵ ਵਾਲੀ ਜਿਹੜੀ ਗੱਲ ਆ ਉਹ ਸੌਖੀ ਚੀਜ਼ ਹਾਂਜੀ। ਨਹੀਂ ਆ। ਸੋ ਬਹੁਤ ਇਹ ਵਧੀਆ ਮੌਕਾ ਤੁਹਾਨੂੰ ਮਿਲਿਆ, ਇਸ ਦੇ ਵਿੱਚ ਮਿਲਿਆ। ਲਾਈਕ ਜਦੋਂ ਤੁਸੀਂ ਇੱਥੇ ਪੜ੍ਹਦੇ ਸੀਗੇ, ਕੀ ਤੁਸੀਂ ਉਦੋਂ ਫੁੱਟਬਾਲ ਦੇ ਉਦੋਂ ਫੈਨ ਸੀਗੇ? ਮਾੜੇ-ਮਾੜੇ ਸੀਗੇ। ਫੁੱਟਬਾਲ ਦਾ ਤਾਂ ਇੱਦਾਂ ਨਹੀਂ ਸੀ ਜਿੱਦਾਂ ਮੈਂ ਹੁਣ ਆ। ਫੁੱਟਬਾਲ ਅਸੀਂ ਦੇਖਦੇ ਹੁੰਦੇ ਸੀਗੇ, ਮੰਮੀ-ਡੈਡੀ ਮਾੜਾ-ਮਾੜਾ ਦੇਖਦੇ ਹੁੰਦੇ ਸੀਗੇ, ਪਰ ਇੰਨਾ ਨਹੀਂ ਸੀ। ਪਰ ਮੈਂ ਸੀਗੀ ਫੈਨ 49ers ਦੀ, ਛੋਟੀ ਤੋਂ ਹੀ ਲੈ ਕੇ। ਸ਼ੁਰੂ ਤੋਂ ਹੀ, ਹਾਂਜੀ, ਠੀਕ ਆ। ਹਾਂਜੀ। ਯਾ ਤਾਂ ਹੁਣ ਮੇਰੀ ਫੈਮਿਲੀ ਵੀ ਜ਼ਿਆਦਾ ਫੈਨ ਬਣ ਗਏ। ਹੁਣ ਸਾਡੇ ਸਾਰੇ ਜਿਹੜੇ ਮੇਰੀ ਮੰਮੀ-ਡੈਡੀ ਆ, ਮੇਰੇ ਭੈਣ-ਭਰਾ ਆ, ਹਾਂ। ਉਹ ਸਾਰੇ ਫੁੱਟਬਾਲ ਹਰੇਕ ਸੰਡੇ ਦੇਖਦੇ ਆ। ਇੰਨਾ ਹੋ ਗਿਆ, ਫਿਰ ਉਹ ਮੈਨੂੰ ਮੇਰੀ ਟੀਮ ਬਾਰੇ ਦੱਸਦੇ ਆ। ਹਾਂ, ਇੰਨਾ ਵੀ ਹੋ ਗਿਆ, ਫਿਰ ਮੇਰੇ ਬਾਬਾ ਜੀ ਵੀ ਦੇਖਦੇ ਰਹਿੰਦੇ ਆ, ਤਾਂ ਉਹ ਵੀ ਹੁਣ ਮੈਨੂੰ ਇੰਨਾ ਗਰਵ ਹੁੰਦਾ ਆ। ਫਿਰ ਸਾਰੇ ਇਕੱਠੇ ਰਲ ਕੇ ਗੇਮਾਂ ਤੇ ਆਉਂਦੇ ਆ। ਟੀਮ ਦਾ ਵੀ ਹੁੰਦਾ ਆ, ਪਰ ਉਹ ਜ਼ਿਆਦਾ ਮੇਰੇ ਲਈ ਵੀ ਆਉਂਦੇ ਆ, ਫਿਰ ਦੇਖਦੇ ਆ ਫਿਰ ਉਹਨਾਂ ਦੀ ਕੁੜੀ ਦਾ ਕੰਮ ਕੀ ਹੈਗਾ ਆ। ਸੋ ਸਭ ਤੋਂ ਪਹਿਲੀ ਜਦੋਂ ਤੁਸੀਂ pretty overwhelming ਹੋਣਾ ਹੈ ਜਦੋਂ ਤੁਸੀਂ ਆਉਣਾ, ਜਦੋਂ ਤੁਸੀਂ ਸਟਾਰਟ ਕੀਤਾ, ਤੁਸੀਂ ਸਿੱਧਾ ਲੀਵਾ ਸਟੇਡੀਅਮ ਦੇ ਵਿੱਚ ਸਟਾਰਟ ਕੀਤਾ ਸੀ? ਇੱਥੇ ਹਾਂਜੀ, ਮੈਂ ਉੱਥੇ ਹੀ ਆ। ਸੋ ਪਹਿਲਾ ਸਟਾਰ ਸਟਰਕ ਮੂਮੈਂਟ ਕੀ ਸੀਗਾ? ਕਿਹਨੂੰ ਸਭ ਤੋਂ ਪਹਿਲਾਂ ਮਿਲ ਕੇ ਲੱਗਾ ਓ ਮਾਈ ਗॉड, ਅੱਜ ਪਲੇਅਰ ਨੂੰ ਜਿਹੜਾ ਮੈਂ ਮਿਲ ਲਿਆ? ਕਈ ਸੀਗੇ, ਪਰ ਉਸ ਟਾਈਮ ਦੇ ਵਿੱਚ ਮੈਂ ਐਕਚੁਅਲੀ ਜਦੋਂ ਮਿਲੀ ਸੀਗੀ, ਉਹ ਸੀਗਾ ਟਾਈਮ ਪੈਟਰਿਕ ਵਿਲਿਸ ਤੇ ਨਵਾਰੋ ਬੋਮਨ। ਉਹ ਡਿਫੈਂਸਿਵ ਪਲੇਅਰਸ ਬਹੁਤ ਸੀਗੇ ਤਕੜੇ। ਤਾਂ ਉਹਨਾਂ ਨੂੰ ਮੈਂ ਲੰਚ ਲਾਈਨ 'ਚ ਦੇਖਿਆ ਸੀਗਾ। ਤਾਂ ਉਹਦਾ ਹੀ ਗੱਲਬਾਤ ਕਰਨ ਲੱਗ ਪਏ, ਤਾਂ ਮੈਂ ਆਪਣੇ ਮਨ 'ਚ ਸੋਚਿਆ, ਹਾਏ ਇਹਨਾਂ ਦੀਆਂ ਜਰਸੀਆਂ ਅੱਗੇ ਮੈਂ ਪਾਉਂਦੀ ਹੁੰਦੀ ਸੀ, ਤਾਂ ਹੁਣ ਮੈਂ ਇਹਨਾਂ ਨਾਲ ਬਹਿ ਕੇ ਲੰਚ ਖਾਂਦੀ ਆ, ਰੋਟੀ ਖਾਣੀ ਆ। ਤਾਂ ਫਿਰ 1 ਮਹੀਨਾ ਬਾਅਦ ਜਦੋਂ ਮੇਰਾ ਜ਼ਿਆਦਾ ਸਟਾਰ ਸਟਰਕ ਮੂਮੈਂਟ ਹੋ ਗਿਆ ਸੀਗਾ, ਉਹ ਸੀਗਾ ਜਦੋਂ ਜੈਰੀ ਰਾਈਸ ਨੂੰ ਮੈਂ ਮਿਲੀ ਸੀਗੀ। ਉਹ ਸਾਰੇ ਉਹਨੂੰ ਜਾਣਦੇ ਆ, ਸਾਰੀ ਦੁਨੀਆ ਜਾਣਦੀ ਉਹਨੂੰ। ਬਿਲਕੁਲ। ਤਾਂ ਟੀਵੀ ਤੇ ਦੇਖੇ ਜਾਵੇ ਤਾਂ ਪਤਾ ਨਹੀਂ ਲੱਗਦਾ, ਪਰ ਉਹ ਇਨਸਾਨ ਬਹੁਤ ਚੰਗੇ ਆ। ਕਿਸਮਤ ਵਾਲੀ ਗੱਲ ਆ ਜਿਹੜੀ ਉਹਨਾਂ ਨੇ ਵੀ ਇੰਨੀ ਤਰੱਕੀ ਕਰ ਲਈ, ਫਿਰ ਸਾਡੇ ਨਾਲ ਵੀ ਗੱਲਾਂ ਕਰਦੇ ਆ, ਤਾਂ ਵਧੀਆ ਰਹਿੰਦਾ ਆ। ਜਿਹੜਾ ਸਪੋਰਟਸ ਦਾ ਅਰੀਨਾ ਹੁੰਦਾ ਹੈ ਜਾਂ ਸਪੋਰਟਸ ਦਾ ਜਿਹੜੀਆਂ ਸਾਰੀਆਂ ਚੀਜ਼ਾਂ, ਬੜਾ ਕੰਪੈਟੀਟਿਵ ਇੱਕ ਮਾਹੌਲ ਹੁੰਦਾ ਆ। ਤੁਸੀਂ ਕਿੱਦਾਂ ਫੀਲ ਕਰਦੇ? ਨੋ ਡਾਊਟ ਤੁਸੀਂ ਇੱਕ HR ਵਾਲੀ ਭੂਮਿਕਾ 'ਚ, ਚੀਫ ਪੀਪਲ ਆਫਿਸਰ ਦੀ ਭੂਮਿਕਾ ਦੇ ਵਿੱਚ ਹੈਗੇ ਆ। ਸੋ ਜਿਹੜਾ ਸਪੋਰਟਸਮੈਨਸ਼ਿਪ ਹੁੰਦੀ ਆ, ਜਾਂ ਉਹ ਸਪੋਰਟਸ ਦੇ ਵਿੱਚ ਵੱਧ ਚੜ ਕੇ ਕਰਨ ਦਾ ਆ, ਹਾਊ ਡਿਡ ਇਟ ਇੰਪੈਕਟ ਯੂ? ਉਹਨੇ ਕਿੱਦਾਂ ਇੰਪੈਕਟ ਕੀਤਾ ਤੁਹਾਨੂੰ? ਜਦੋਂ ਮੈਂ ਛੋਟੀ ਸੀਗੀ, ਮੈਂ ਕੰਪੈਟੀਟਿਵ ਨਹੀਂ ਸੀਗੀ। ਇੱਦਾਂ ਨਹੀਂ ਸੀ ਫਿਰ ਮੈਂ ਸਾਰਿਆਂ ਤੋਂ ਟੌਪ ਤੇ ਜਾਣਾ ਆ। ਸਿਰਫ ਇੱਦਾਂ ਹੀ ਮੇਰੀ ਮੰਮੀ ਨੇ ਸਿਖਾ ਲਿਆ ਸੀਗਾ, ਫਿਰ ਤੂੰ ਆਪਣੀ ਬੈਸਟ ਕੰਮ ਕਰਨਾ, ਜੋ ਵੀ ਕਰਨਾ ਆ ਆਪਣਾ ਮਨ ਲਾ ਕੇ ਕਰਨਾ ਆ। ਔਰ ਇੱਥੇ ਸਪੋਰਟਸ ਦੇ ਵਿੱਚ ਆ ਕੇ ਇਹ ਹੋਰ ਵੱਖਰੀ ਗੱਲ ਆ, ਕਿਉਂਕਿ ਇੱਥੇ ਸਿਰਫ ਜਿੱਤਣ ਦੀ ਗੱਲ ਹੁੰਦੀ ਆ। ਫਿਰ ਅਸੀਂ ਦੂਸਰਿਆਂ ਨਾਲੋਂ ਵਧੀਆ ਕੰਮ ਕਰਨਾ ਆ, ਹੋਰ ਟੀਮਾਂ ਤੇ ਅਸੀਂ ਉਹਨਾਂ ਦੇ ਨਾਲ ਦੇਖਦੇ ਆ, ਫਿਰ ਅਸੀਂ ਉਹਨਾਂ ਨਾਲੋਂ ਵੀ ਜ਼ਿਆਦਾ ਤਰੱਕੀ ਕਰਨੀ ਆ। ਹੁਣ ਫਿਰ ਮੈਨੂੰ ਵੀ ਇੱਦਾਂ ਹੋਣ ਲੱਗ ਪਿਆ, ਹਨਾ। ਪਰ ਜਿਹੜੇ ਇੱਥੇ ਅੰਦਰ ਆਫਿਸ ਦੇ ਵਿੱਚ ਕੰਮ ਕਰਦੇ ਆ, ਜਿਹੜੇ ਟੀਮ ਦਾ ਸੁਭਾਅ ਹੁੰਦਾ ਆ, ਉਹ ਕਿਤੇ ਹੋਰ ਕੰਪਨੀ 'ਚ ਨਹੀਂ ਮਿਲਦਾ। ਸਾਰੇ ਇਕੱਠੇ ਹੁੰਦੇ ਆ, ਸਾਰੇ ਅਸੀਂ ਚਾਹੁੰਦੇ ਵੀ ਸਾਡੀ ਟੀਮ ਵਧੀਆ ਖੇਲੇ। ਸਾਰੀ ਟੀਮ, ਜਦੋਂ ਟੀਮ ਜਿੱਤਦੀ ਆ ਸਾਰੇ ਖੁਸ਼, ਜੇ ਹਾਰਦੇ ਆ ਉਹ ਨਹੀਂ ਖੁਸ਼, ਪਰ ਇਕੱਠੇ ਹੀ ਹੁੰਦੇ ਆ। ਸੋ ਰਲ ਮਿਲ ਕੇ ਜਿਹੜੇ ਖੁਸ਼ੀ ਵਾਲੇ ਟਾਈਮ ਆ ਖੁਸ਼ੀ ਦੇ ਨਾਲ ਕਰੀਦੇ, ਤੇ ਜਿਹੜੇ ਇੰਨੇ ਥੋੜੇ ਜਿਹੇ ਨਹੀਂ ਵਧੀਆ ਹੁੰਦੇ, ਉਹ ਵੀ ਅਸੀਂ ਫਿਰ ਨਾਲ ਸਹਾਰਾ ਹੁੰਦਾ, ਫਿਰ ਅਸੀਂ ਸਾਰੇ ਇਕੱਠੇ ਹੀ ਆ। ਨਹੀਂ ਬਿਲਕੁਲ। ਇਸ ਚੀਜ਼ ਦਾ ਇੰਪੈਕਟ ਤਾਂ ਦੇਖੋ ਇਨਸਾਨ ਦੇ ਉੱਤੇ, ਲਾਈਕ ਯੂ ਰਬ ਆਫ ਯੂਰ ਇਨਵਾਇਰਮੈਂਟ। ਜਿੱਦਾਂ ਦਾ ਇਨਵਾਇਰਮੈਂਟ ਹੁੰਦਾ ਆ, ਉਹਦੇ ਵਿੱਚ ਉਸ ਚੀਜ਼ ਦਾ ਅਸਰ ਤੁਹਾਨੂੰ ਜਿਹੜਾ ਡੈਫੀਨੇਟਲੀ ਪੈਂਦਾ ਹੀ ਪੈਂਦਾ ਹੈਗਾ ਆ। ਹਰਪ੍ਰੀਤ, ਥੋੜ੍ਹਾ ਸਾਨੂੰ ਇਹ ਵੀ ਦੱਸੋ ਵੀ ਤੁਹਾਡੀਆਂ ਜਿਹੜੀਆਂ ਐਜ਼ ਏ ਚੀਫ ਪੀਪਲ ਆਫਿਸਰ, ਕੀ ਤੁਹਾਡੀਆਂ ਡਿਊਟੀਜ਼ ਕੀ ਹੁੰਦੀਆਂ, ਕੀ ਰਿਸਪੋਂਸਿਬਿਲਿਟੀਜ਼ ਆ ਜਿਹੜੀਆਂ ਤੁਸੀਂ ਜਿਹੜੀਆਂ ਉਹ ਕਰਨੀਆਂ ਆ? ਇਟਸ ਅ ਹਿਊਜ ਆਰਗੇਨਾਈਜੇਸ਼ਨ, ਤੁਸੀਂ ਉਹਦੇ ਇੱਕ ਫੇਸ ਆ ਕਾਈਂਡ ਆਫ। ਉਹਨਾਂ ਆਮ ਬਾਹਰ ਵੀ ਉਹਨਾਂ ਨਾਲ ਗੱਲ ਲੋਕਾਂ ਨਾਲ ਕਰਨੀ ਆ, ਪਲੇਅਰਸ ਨਾਲ ਵੀ ਕਰਨੀ ਆ। ਸੋ ਕਿੱਦਾਂ ਦੀਆਂ ਤੁਹਾਡੀਆਂ ਪ੍ਰਾਇਮਰੀ ਰਿਸਪੋਂਸਿਬਿਲਿਟੀ, ਡਿਊਟੀਜ਼ ਕੀ ਹੁੰਦੀਆਂ ਤੁਹਾਡੀਆਂ? ਹਾਂਜੀ,
ਆਈ ਮੀਨ ਕੱਲੀ ਇੱਕ ਤਾਂ ਨਹੀਂ ਹੁਣ ਹੈਗੀ ਕਿੰਨੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਬਟ ਖਾਸ ਕਰਕੇ ਦੇਖਣਾ ਹੁੰਦਾ ਆ ਵੀ ਜਿਹੜੇ ਸਾਡੇ ਬੰਦੇ ਰੱਖਣੇ ਹੁੰਦੇ ਆ ਉਹ ਮੈਂ ਤੇ ਮੇਰੀ ਟੀਮ ਰੱਖਦੇ ਆ ਸੋ ਓਕੇ। ਹਾਇਰਿੰਗ ਜਿਹੜੀ ਕਰੀਦੀ ਆ ਉਹ ਕਰਦੇ ਆ ਸਾਡੇ ਇੱਥੇ 2000 ਬੰਦਾ ਆ ਜਿਹੜਾ ਇੱਥੇ ਕੰਮ ਕਰਦਾ ਆ ਵਾਓ। ਸੋ ਜਦੋਂ ਰੱਖਣੇ ਆ ਉਹਨਾਂ ਨੂੰ ਰੱਖਣਾ ਜਦੋਂ ਛੱਡਣਾ ਪੈਂਦਾ ਉਹਨਾਂ ਨੂੰ ਵੀ ਏਦਾਂ ਕੰਮ ਕਰਨਾ ਪੈਂਦਾ ਔਖਾ ਕੰਮ ਹੁੰਦਾ ਆ ਯਾ। ਪੈਸਿਆਂ ਦੀ ਐਡਜਸਟਮੈਂਟ ਕਰਨੀ ਪੈਂਦੀ ਆ ਮੈਂ ਦੇਖਦੀ ਹੁੰਦੀ ਆ ਸਾਰਿਆਂ ਦੇ ਜਿਹੜੇ ਪੈਸੇ ਮਿਲਦੇ ਆ ਬਰਾਬਰ ਮਿਲਦੇ ਆ ਏਦਾਂ ਨਹੀਂ ਫਿਰ ਜਿੱਦਾਂ ਕਈ ਕਾਨੂੰਨ ਹੁੰਦੇ ਆ ਫਿਰ ਦੇਖਣਾ ਹੁੰਦਾ ਆ ਫਿਰ ਜੇ ਕੋਈ ਤੀਵੀਂ ਹੋਵੇ ਜਾਂ ਬੰਦਾ ਹੋਵੇ ਬਰਾਬਰ ਦੇ ਪੈਸੇ ਮਿਲਦੇ ਆ ਏਦਾਂ ਨਹੀਂ ਫਿਰ ਕਿਸੇ ਨੂੰ ਵੱਧ ਘੱਟ ਮਿਲ ਜਾਵੇ ਉਹ ਵੀ ਕਰਨਾ ਪੈਂਦਾ ਜਿਹੜੇ ਕੰਟਰੈਕਟ ਆ ਉਹ ਵੀ ਸਾਰੇ ਮੇਰੇ ਡਿਪਾਰਟਮੈਂਟ ਦੇ ਵਿੱਚ ਹੀ ਆਉਂਦੇ ਆ ਤਾਂ ਵੈਸੇ ਜ਼ਿਆਦਾ ਫੋਕਸ ਹੁੰਦਾ ਆ ਫਿਰ ਜਿਹੜੇ ਬੰਦੇ ਤੇ ਕੰਮ ਕਰਦੇ ਆ ਫਿਰ ਇੱਕ ਤਾਂ ਉਹ ਖੁਸ਼ ਰਹਿਣ ਸਾਰਿਆਂ ਨੂੰ ਖੁਸ਼ ਤਾਂ ਨਹੀਂ ਰੱਖ ਸਕਦੇ ਪਰ ਹਿਸਾਬ ਦੇ ਨਾਲ ਫਿਰ ਕੰਮ ਕਰਨ ਤਾਂ ਆਪਣਾ ਜਿੱਦਾਂ ਵੀ ਕੰਮ ਕਰ ਸਕਦੇ ਆ ਸਭ ਤੋਂ ਵਧੀਆ ਕੰਮ ਕਰਨ ਕਰਕੇ ਐਂਡ ਆਫ ਦ ਡੇ ਫਿਰ ਅਸੀਂ ਹੈਗੇ ਵੀ ਬਿਜ਼ਨਸ ਆ ਨਾ ਤਾਂ ਕਈ ਲੋਕੀ ਏਦਾਂ ਦੇਖਦੇ ਨਹੀਂ ਫਿਰ ਦੇਖਦੇ ਹੁੰਦੇ ਫਿਰ ਸੰਡੇ ਆ ਸਿਰਫ ਕੰਮ ਗੇਮ ਹੁੰਦੀ ਆ ਪਰ ਸੰਡੇ ਤੋਂ ਵੀ ਵੱਧ ਕੰਮ ਹੁੰਦਾ ਆ ਕਿੰਨੇ ਆਫਿਸ 'ਚ ਅਸੀਂ ਕੰਮ ਕਰਦੇ 2000 ਬੰਦਾ ਆ ਤਾਂ ਉਹਨਾਂ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਫਿਰ ਮੇਰੇ ਤੇ ਆਉਂਦੀ ਆ ਨਹੀਂ ਬਿਲਕੁਲ ਓਬਵੀਅਸਲੀ ਇੱਕ ਵੱਡੀ ਜਿਹੜੀ ਇਹ ਚੀਜ਼ ਆ ਤੇ ਹਾਂਜੀ ਸੰਡੇ ਵੀ ਹੁਣ ਦੇਖੋ ਸਾਰੇ ਨਹੀਂ ਹੁੰਦੇ ਪਰ ਪੂਰੀ ਆਰਗੇਨਾਈਜੇਸ਼ਨ ਟੀਮ ਬਿਲਡ ਅਪ ਫੈਸਿਲਿਟੀਜ਼ ਉਹ ਸਾਰੀਆਂ ਚੀਜ਼ਾਂ ਕਿੰਨੀਆਂ ਜ਼ਿਆਦੀਆਂ ਰਿਸਪੌਂਸਿਬਿਲਿਟੀਜ਼ ਉਹ ਸਾਰੀਆਂ ਜਿਹੜੀਆਂ ਉਹ ਦੇਖਣੀਆਂ ਪੈਣੀਆਂ ਹੁਣ ਆਪਾਂ ਤੁਹਾਡੇ ਜਿਹੜੇ ਉਸ ਅਵਾਰਡ ਦੀ ਗੱਲ ਕਰਦੇ ਹਾਂ ਜਿਹੜਾ ਪਿਨੇਕਲ ਅਵਾਰਡ ਅਚੀਵਮੈਂਟ ਤੁਹਾਨੂੰ ਮਿਲਿਆ ਆ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ-ਬਹੁਤ ਉਸ ਦੇ ਲਈ ਜਿਹੜੀਆਂ ਮੁਬਾਰਕਾਂ ਟੈਲ ਅਸ ਅਬਾਊਟ ਇਟ ਦੱਸੋ ਥੋੜਾ ਜਿਹਾ ਕੀ ਇਹ ਅਵਾਰਡ ਆ ਲਾਈਕ ਇਹ ਅਵਾਰਡ ਕਿੱਦਾਂ ਤੁਹਾਨੂੰ ਮਿਲਿਆ ਸੋ ਹਾਊ ਡਜ਼ ਇਟ ਮੇਕ ਯੂ ਫੀਲ ਮੈਨੂੰ ਬਹੁਤ ਖੁਸ਼ੀ ਹੋਈ ਸੀਗੀ ਅਵਾਰਡ ਮਿਲ ਕੇ ਮੇਰੀ ਕੰਪਨੀ ਨੇ ਮੈਨੂੰ ਜਿੱਦਾਂ ਚੁਣਿਆ ਸੀਗਾ ਉਹਨਾਂ ਨੇ ਮੇਰਾ ਨਾਮ ਭੇਜਿਆ ਸੀਗਾ ਤਾਂ ਉਹ ਫਿਰ 7 ਜਣਿਆਂ ਨੂੰ ਚੁਣਦੇ ਆ ਸਪੋਰਟਸ ਸਾਰੇ ਸਪੋਰਟਸ ਦੇ ਵਿੱਚ ਤਾਂ ਸਿਰਫ ਦੇਖਦੇ ਆ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਸਪੋਰਟਸ ਦੇ ਵਿੱਚ ਸੋ ਮੈਨੂੰ ਫਿਰ ਇੱਦਾਂ ਦੀ ਆਨਰ ਮਿਲੀ ਫਿਰ ਮੈਂ ਵਧੀਆ ਕੰਮ ਕਰਦੀ ਹਾਂ ਸਪੋਰਟਸ ਦੇ ਵਿੱਚ ਕਿਉਂਕਿ ਮੈਂ ਕੁੜੀ ਹਾਂ ਹਾਂਜੀ ਮੈਂ ਕਦੀ ਸੋਚਿਆ ਨਹੀਂ ਸੀ ਫਿਰ ਇੱਦਾਂ ਦਾ ਨਾਮ ਮੈਨੂੰ ਮਿਲ ਸਕਦਾ ਆ ਨਾ ਮੈਂ ਨਾਮਾਂ ਲਈ ਕੰਮ ਕਰਦੀ ਹਾਂ ਬਟ ਜਦੋਂ ਮਿਲਦਾ ਆ ਕਿੰਨਾ ਹੀ ਕੁਛ ਆਈ ਮੀਨ ਕਈ ਸੋਚਾਂ ਆਉਂਦੀਆਂ ਆ ਦਿਮਾਗ 'ਚ ਫਿਰ ਪਹਿਲੀ ਤਾਂ ਮਿਹਨਤ ਨੇ ਰੰਗ ਲਿਆਂਦਾ ਮਿਹਨਤ ਬਹੁਤ ਹੁੰਦੀ ਆ ਮੇਰੇ ਮੰਮੀ ਡੈਡੀ ਅਮਰੀਕਾ 'ਚ ਆਏ ਸੀਗੇ ਉਹ ਚਾਹੁੰਦੇ ਸੀਗੇ ਫਿਰ ਲਾਈਫ ਵਧੀਆ ਬਣਨ ਉਹਨਾਂ ਨੇ ਵੀ ਬਹੁਤ ਔਖਾ ਕੰਮ ਕੀਤਾ ਇੱਥੇ ਮੇਰੇ ਡੈਡੀ ਇੱਥੇ 1984 'ਚ ਆਇਆ ਸੀ ਉਹ ਵੀ ਫਸਟ ਫਾਰਮ 'ਚ ਕੰਮ ਕੀਤਾ ਉਹਨਾਂ ਨੇ ਇੰਨੇ ਔਖੇ ਕੰਮ ਕਰਕੇ ਤਾਂ ਸਾਨੂੰ ਮੇਰੇ ਭੈਣ ਭਰਾ ਨੂੰ ਏਦਾਂ ਦੀ ਲਾਈਫ ਬਣਾਈ ਏਦਾਂ ਨਹੀਂ ਸੀਗੀ ਫਿਰ ਸਾਰਿਆਂ ਤੋਂ ਜ਼ਿਆਦਾ ਚੀਜ਼ ਸੀਗੀ ਜਿੰਨਾ ਕੁ ਸਾਡੇ ਕੋਲ ਸੀਗਾ ਉਹ ਅਸੀਂ ਬਹੁਤ ਖੁਸ਼ ਸੀਗੇ ਤਾਂ ਹਮੇਸ਼ਾ ਹੀ ਕਹਿੰਦੇ ਸੀਗੇ ਫਿਰ ਜੋ ਤੂੰ ਕਰਨਾ ਪਿਆਰ ਦੇ ਨਾਲ ਕਰਨਾ ਆ ਮਿਹਨਤ ਦੇ ਨਾਲ ਕਰਨਾ ਆ ਡੂ ਯੋਰ ਬੈਸਟ ਫਿਰ ਪੈਸਿਆਂ ਦੇ ਪਿੱਛੇ ਨਾ ਦੌੜ ਉਹ ਆਪੇ ਆ ਜਾਣੇ ਆ ਸਹੀ ਗੱਲ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਸਹਾਰੇ ਦੇ ਨਾਲ ਮੈਂ ਫਿਰ ਜਿੱਥੇ ਹੁਣ ਅੱਜ ਹੈਗੀ ਆ ਗਈ ਤਾਂ ਜਦੋਂ ਫਿਰ ਏਦਾਂ ਦਾ ਇਨਾਮ ਮਿਲਦਾ ਆ ਤਾਂ ਲੋਕੀ ਦੇਖਦੇ ਆ ਉਹ ਗਰਵ ਹੁੰਦਾ ਆ ਫਿਰ ਇੱਕ ਪੰਜਾਬੀ ਇੱਕ ਸਿੱਖ ਕੁੜੀ ਨੂੰ ਜਿੱਥੇ ਕੋਈ ਵੀ ਨਹੀਂ ਆਪਣਾ ਉੱਥੇ ਇੱਕ ਸਾਡੀ ਭੈਣ ਦੇ ਦੁਆਰਾ ਉੱਥੇ ਪਹੁੰਚਣਾ ਤੇ ਇਹ ਅਵਾਰਡ ਨੂੰ ਜਿਹੜਾ ਉਹ ਮਿਲਣਾ ਕੱਲਾ ਤੁਸੀਂ ਨਹੀਂ ਪ੍ਰਾਊਡ ਅਸੀਂ ਵੀ ਬਹੁਤ ਪ੍ਰਾਊਡ ਆ ਪੂਰੀ ਕਮਿਊਨਿਟੀ ਬਹੁਤ ਜਿਹੜੀ ਪ੍ਰਾਊਡ ਆ ਇਟਸ ਇਮੋਸ਼ਨਲ ਥਿੰਗ ਵੀ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਆ that has brought you this ਵੀ ਇਸ ਥਾਂ ਦੇ ਉੱਤੇ ਪਹੁੰਚਣਾ ਮੈਨੂੰ ਵੀ ਮੇਰੀਆਂ ਮੇਰੇ ਭੈਣਾਂ ਨੇ ਮੇਰੀ ਫਰੈਂਡਾਂ ਨੇ ਵੀ ਬਹੁਤ ਸਹਾਰਾ ਦਿੱਤਾ ਸੀਗਾ ਤਾਂ ਉਹ ਵੀ ਬੜੇ ਪ੍ਰਾਊਡ ਆ ਤਾਂ ਕਈ ਵਾਰੀ ਮੈਂ ਆਪ ਨਹੀਂ ਸੋਚਦੀ ਪਰ ਕਈਆਂ ਨੇ ਮੈਨੂੰ ਦੱਸਿਆ ਸੀ ਫਿਰ ਤੈਨੂੰ ਦੇਖ ਕੇ ਸਾਨੂੰ ਵੀ ਹਿਆਂ ਪੈਦਾ ਆ ਹਿਆਂ ਹੁੰਦਾ ਆ ਫਿਰ ਅਸੀਂ ਵੀ ਕਰ ਸਕਦੇ ਹਾਂ
ਤਾਂ ਮੈਂ ਕਈ ਵਾਰੀ ਪਤਾ ਹੁੰਦਾ ਆ, ਪਰ ਜਦੋਂ ਕਿਸੇ ਹੋਰ ਤੋਂ ਸੁਣੀਦਾ ਆ, ਅੰਦਰੋਂ ਥੋੜ੍ਹਾ ਜਿਹਾ ਹੋਰ ਤਰ੍ਹਾਂ ਫੀਲ ਹੋ ਜਾਂਦਾ ਆ। ਤਾਂ ਹੂੰ, ਮੈਂ ਇੱਥੇ ਇਕੱਲੀ ਪੰਜਾਬੀ ਸਿੱਖ ਕੁੜੀ ਹਾਂ। ਹੂੰ, ਮੈਂ ਉੱਤੇ ਟਾਪ 'ਤੇ ਹਾਂ, ਜਿਹੜੇ ਮੇਰੇ ਨਾਲ ਦੇ ਕੰਮ ਕਰਦੇ ਇਕੱਲੇ ਬੰਦੇ ਆ। ਅ, ਹੂੰ। ਸੋ ਇਕੱਲੀ ਨੂੰ ਮੈਨੂੰ ਜੇ ਇੱਦਾਂ ਦਾ ਇਨਾਮ ਮਿਲਿਆ, ਮੈਨੂੰ ਇੰਨੇ ਪਿਆਰ ਦੇ ਨਾਲ ਮਿਲਿਆ, ਤਾਂ ਮੈਂ ਬੜੀ ਪ੍ਰਾਊਡ ਫੀਲ ਕਰਦੀ ਹਾਂ। ਇਹ ਜਿਹੜਾ ਪਿਨੇਕਲ ਅਵਾਰਡ ਸੀਗਾ, ਇਹ ਲਾਈਕ ਅਕਰੋਸ ਡਿਫਰੈਂਟ ਜਿਹੜੀਆਂ ਸਪੋਰਟਸ ਟੀਮਸ ਦੇ ਵਿੱਚੋਂ ਹਾਂਜੀ, ਹੁੰਦਾ ਆ, ਵੀ ਹਾਂਜੀ। ਮਲਟੀਪਲ ਸਪੋਰਟਸ ਟੀਮ ਅਕਰੋਸ ਕੈਲੀਫੋਰਨੀਆ ਸੀਗਾ ਜਾਂ ਇਹ ਨੇਸ਼ਨ ਵਾਈਡ ਹੁੰਦਾ ਹੈ, ਕਿੱਦਾਂ ਸੀਗਾ ਇਹ ਅਵਾਰਡ? ਨੇਸ਼ਨ ਵਾਈਡ ਆ, ਹਾਂਜੀ। ਸੋ ਕੱਲੇ ਸਪੋਰਟਸ ਟੀਮਸ ਨਹੀਂ, ਸਪੋਰਟਸ ਮੀਡੀਆ ਵੀ ਸੀ, ਜਿਹੜੇ ਹੂੰ, ਹੂੰ, ਹੂੰ। ਸਪੋਰਟਸ ਨਿਊਜ਼ ਉਹ ਵੀ ਆ। ਸੋ ਸਾਰੇ ਇਕੱਲੇ ਟੀਮਾਂ ਦਾ ਨਹੀਂ, ਫਿਰ ਜਿਹੜੇ ਬੈਕ ਆਫਿਸ 'ਚ ਆ, ਜੇ ਲੀਗ ਦੇ ਵਿੱਚ ਆ, ਏਦਾਂ ਵੀ। ਬਸ ਦੈਟਸ ਗ੍ਰੇਟ। ਪਹਿਲੋਂ 700 ਦੇ ਵਿੱਚੋਂ ਇੱਕ ਨੇ ਚੁਣੇ ਜਾਣਾ, ਹਰਪ੍ਰੀਤ ਕੌਰ ਦਾ ਚੁਣੇ ਜਾਣਾ, ਫਿਰ ਹਜ਼ਾਰਾਂ ਦੇ ਵਿੱਚੋਂ ਜਿਹੜਾ ਇਹ ਅਵਾਰਡ ਦੇ ਲਈ ਜਿਹੜਾ ਚੁਣੇ ਜਾਣਾ। ਸੋ ਬਹੁਤ Yeah, ਬਹੁਤ ਵਧਾਈ, ਬਹੁਤ ਬਹੁਤ ਲਾਈਕ ਦਿਸ ਇਜ਼ ਵਾਟ ਇੰਸਪੀਰੇਸ਼ਨ ਲੁਕਸ ਲਾਈਕ, ਦਿਸ ਇਜ਼ ਵਾਟ, ਇਹਨੂੰ ਥੈਂਕ ਦੇਖ ਯੂ। ਕੇ ਅਸੀਂ ਮੋਟੀਵੇਟ ਹੋਣਾ ਆ, ਇਹਨੂੰ ਦੇਖ ਕੇ ਅਸੀਂ ਇਹ ਕਰਨਾ ਆ ਵੀ ਕੋਈ ਵੀ ਜਿਹੜਾ ਆ ਜਾਣਾ ਇੱਥੇ ਕਿੰਨਾ ਕੁਛ ਜਿਹੜਾ ਉਹ ਅਚੀਵ ਕਰ ਸਕਦਾ। ਸੋ ਇਹ ਸਿੱਖ ਐਕਸੀਲੈਂਸ ਜਿਹੜੀ ਇਹ ਪੰਜਾਬੀ ਐਕਸੀਲੈਂਸ ਆ, ਇਹ ਦੇਖ ਕੇ ਸਾਨੂੰ ਬੜਾ ਆਨੰਦ ਆਉਂਦਾ ਆ, ਮਜ਼ਾ ਆਉਂਦਾ ਆ, ਦੇਖ ਕੇ ਵਧੀਆ ਲੱਗਦਾ ਵੀ ਵੀ ਆਰ ਪਾਰਟ ਆਫ ਦਿਸ, ਵੀ ਹਾਂਜੀ, ਆਪਾਂ ਇਸ ਦੇ ਜਿਹੜਾ ਉਹ ਨਾਲ ਆ, ਜਿਹੜੀਆਂ ਚੀਜ਼ਾਂ ਕਦੀ ਸੋਚੀਆਂ ਵੀ ਨਹੀਂ ਸੀ, ਤੁਹਾਡੇ ਵਰਗੇ ਲੋਕ ਉਹ ਅਚੀਵ ਕਰ ਰਹੇ ਆ, ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਰਾਹ ਦਿਖਾ ਰਹੇ ਆ। ਸੋ ਰੀਅਲੀ ਪ੍ਰਾਊਡ ਆਫ ਯੂ ਹਰਪ੍ਰੀਤ ਜੀ, ਤੇ ਆਈ ਐਮ ਪ੍ਰੀਟੀ ਸ਼ੋਰ ਸਾਰੇ ਜਾਣੇ ਹੀ ਆ, ਤੇ ਆਪਾਂ ਵੀ ਬਹੁਤ ਜ਼ਿਆਦਾ ਆ। ਤੁਹਾਡਾ ਜਨਮ ਇੱਥੇ ਹੀ ਹੋਇਆ ਸੀਗਾ ਯੂਐਸ ਦੇ ਵਿੱਚ? ਹਾਂਜੀ, ਹਾਂਜੀ। ਸੋ ਯੂ ਬੋਰਨ ਮੇਰੇ ਇਨ ਟਾਰਲਕ ਟਰਲਕ? ਟਰਲਕ ਸ਼ੁਰੂ ਤੋਂ ਹੈ? ਟਾਰਲਕ 'ਚ ਹੀ, ਤਾਂ ਫਿਰ ਮੈਂ ਇੱਥੇ ਬੇ ਏਰੀਏ 'ਚ ਉਦੋਂ ਹੀ ਮੂਵ ਹੋਈ ਸੀਗੀ, ਜਦੋਂ ਮੈਨੂੰ ਆਹ ਜੌਬ ਮਿਲੀ। ਸੋ ਉਦੋਂ ਹੂੰ। ਮੈਂ ਟਾਰਲਕ 'ਚ ਹੀ ਸੀ। ਹੁਣ ਆਉਂਦੇ ਅ ਜਾਂਦੇ ਆ ਟਰਲਕ ਨੂੰ ਕਿ ਨਹੀਂ? ਟਰਲਕ ਨੂੰ ਹਾਂਜੀ, ਛੱਡ ਲਈ? ਮੇਰੇ ਮੰਮੀ ਡੈਡੀ ਤੇ ਬਾਬਾ ਜੀ ਉੱਥੇ ਹੀ ਆ। ਠੀਕ ਆ। ਤਾਂ ਫਿਰ ਮੈਂ ਉੱਥੇ ਹੀ, ਜਦੋਂ ਕਿਤੇ ਜਾਣਾ ਹੁੰਦਾ ਆ, ਉੱਥੇ ਹੀ ਜਾਣਾ ਆ। ਹੂੰ। ਅ, ਤਾਂ ਫੈਮਿਲੀ ਤੋਂ ਬਿਨਾਂ ਕੀ ਹੁੰਦਾ ਆ, ਹਨਾ? ਨਹੀਂ ਹੁੰਦਾ। ਸ਼ਾਊਟ ਆਊਟ ਟੂ ਯੂਰ ਡੈਡ ਹਰਜਿੰਦਰ ਸਿੰਘ ਜੀ, ਜਿਨ੍ਹਾਂ ਨੇ ਜਦੋਂ ਤੋਂ ਤੁਸੀਂ ਜਦੋਂ ਇਹ ਚੁਣੇ ਗਏ, ਉਦੋਂ ਵੀ ਉਹਨਾਂ ਨੇ ਸਾਨੂੰ ਦੱਸਿਆ, ਆਪਾਂ ਉਦੋਂ ਨਿਊਜ਼ ਕਵਰ ਕੀਤੀ ਸੀ ਪੰਜਾਬੀ ਰੇਡੀਓ ਯੂਐਸਏ ਤੇ। ਹੁਣ ਜਦੋਂ ਅਵਾਰਡ ਮਿਲਿਆ ਤੇ ਉਦੋਂ ਵੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ, ਤੇ ਡੈਫੀਨੇਟਲੀ ਤੁਸੀਂ ਵੀ ਜ਼ਰੂਰ ਆਪਣੇ ਮਮ ਡੈਡ ਬਾਬਾ ਜੀ ਦਾ ਨਾਮ ਲੈ ਕੇ ਉਹਨਾਂ ਨੂੰ ਜ਼ਰੂਰ ਜੇ ਥੈਂਕ ਯੂ ਕਰਨਾ ਚਾਹੁੰਦੇ ਆ ਤਾਂ। ਹਾਂਜੀ, ਹਾਂਜੀ, ਹਾਂਜੀ। ਨਹੀਂ, ਥੈਂਕ ਯੂ ਤੁਹਾਡਾ ਵੀ, ਜਿਹੜਾ ਤੁਸੀਂ ਆਹ ਮੌਕਾ ਦਿੱਤਾ। ਪਰ ਅਸਲ ਵਿੱਚ ਮੇਰੇ ਡੈਡੀ ਜੀ ਸਾਹਿਬ ਸਿੰਘ ਬਸਰਾ, ਤੇ ਮੇਰੀ ਮਾਂ ਕੁਲਵਿੰਦਰ ਕੌਰ ਬਸਰਾ, ਤੇ ਮੇਰਾ ਬਾਬਾ ਜੀ ਗੁਰਮੇਜ ਸਿੰਘ ਬਸਰਾ। ਉਹਨਾਂ ਤੋਂ ਬਿਨਾਂ ਮੈਂ ਕੁਛ ਵੀ ਨਹੀਂ ਹੈਗੀ। ਉਹਨਾਂ ਨੇ ਕਿੰਨਾ ਕੁਛ ਕੀਤਾ ਮੇਰੇ ਲਈ, ਤਾਂ ਜੋ ਵੀ ਮੈਂ ਹੈ, ਮੈਂ ਉਹਨਾਂ ਕਰਕੇ ਹਾਂ। ਤਾਂ ਬੜੀ ਖੁਸ਼ੀ ਹੁੰਦੀ ਆ। ਫਿਰ ਉਹ ਵੀ ਇਹ ਗਰਵ ਦੇ ਨਾਲ ਕਹਿੰਦੇ ਆ ਵੀ ਮੇਰੀ ਕੁੜੀ 49ers 'ਚ ਕੰਮ ਕਰਦੇ ਆ। ਇਸ ਟਾਈਮ ਤੁਹਾਡਾ ਫੇਵਰੇਟ ਪਲੇਅਰ ਕਿਹੜਾ ਹੈ? ਜਦੋਂ ਮੈਂ ਆਪਣੀ ਮਾਂ-ਪਿਓ ਨੂੰ ਪੁੱਛਦੀ ਹਾਂ ਵੀ ਤੁਹਾਡਾ ਫੇਵਰੇਟ ਕੁੜੀ ਕਿਹੜੀ ਆ? ਤੁਹਾਡਾ ਹਾਂ, ਫੇਵਰੇਟ ਬੇਟਾ ਕੌਣ ਆ? ਉਹ ਕਹਿੰਦੇ ਤੇ ਸਾਡੇ ਸਾਰੇ ਬਰਾਬਰ ਆ। ਤਾਂ ਹਾਂ। ਫਿਰ ਮੈਂ ਵੀ ਏਦਾਂ ਹੀ ਕਹਿੰਦੀ ਹਾਂ ਵੀ ਮੇਰੇ ਸਾਰੇ ਹੀ ਬਰਾਬਰ ਆ। ਨਹੀਂ, ਸਾਨੂੰ ਡਿਪਲੋਮੈਟਿਕ ਨਹੀਂ, ਸਾਨੂੰ ਸਹੀ ਆਨਸਰ ਦੱਸੋ ਵੀ ਜਰਸੀ ਜਦੋਂ 49ers ਦੀ ਗੇਮ ਦੇਖੀ ਜਾਂਦੀ ਹੈ ਤੇ ਜਰਸੀ ਪਾਈ ਕਿਹਦੀ ਜਾਂਦੀ ਹੈ ਅਸਲ ਦੇ ਵਿੱਚ? ਮੈਂ ਸੱਚੀ ਗੱਲ ਕਹਿੰਦੀ ਹਾਂ, ਮੈਂ ਜਰਸੀ ਕਦੀ ਪਾਉਂਦੀ ਹੀ ਨਹੀਂ, ਸਿਰਫ ਕਿਉਂਕਿ ਨਾਈਨਰਸ ਦੀ ਸੱਚੀ ਅਸਲ ਜਰਨਲ। ਵਿੱਚ ਸਾਰੇ ਮੇਰੇ ਲਈ ਬਰਾਬਰ ਆ। ਹਾਂ। ਸੋ ਲੈਟਸ ਕਮ ਔਨ ਟੂ ਸੁਪਰ ਬਾਲ। ਹੁਣ ਹਾਂਜੀ, ਲਾਸਟ ਜਿਹੜਾ ਆਪਣਾ ਸੁਪਰ ਬਾਲ ਇੱਥੇ ਹੋਇਆ, 10 ਸਾਲ ਪਹਿਲਾਂ ਵੀ ਇੱਥੇ ਹੀ ਸੁਪਰ ਬਾਲ ਹੋਇਆ ਸੀਗਾ। ਆਈ ਨੋ ਆਪਣੀ ਇੱਛਾ ਸੀਗੀ, ਜਿੰਨੇ ਵੀ ਨਾਈਨਰਸ ਦੇ ਫੈਨ, ਉਹਨਾਂ ਸਾਰਿਆਂ ਦੀ ਇੱਛਾ ਹਾਂਜੀ, ਸੀਗੀ ਵੀ ਆਪਣੀ ਟੀਮ ਉੱਥੇ ਪਹੁੰਚਦੀ, ਬਟ ਚਲੋ ਬੈਟਰ ਲੱਕ ਨੈਕਸਟ ਟਾਈਮ ਆਪਾਂ। ਸੋ ਕਿੱਦਾਂ ਦਾ ਜਿਹੜਾ ਇਸ ਵਾਰ ਦਾ ਫੀਲ ਰਿਹਾ ਲੈਵਾਈ ਸਟੇਡੀਅਮ ਦੇ ਵਿੱਚ? ਲੈਜੈਂਡਰੀ ਸਟੇਡੀਅਮ ਇਹ ਬਣ ਚੁੱਕਾ ਆ ਸੈਂਟਾ ਕਲਾਰਾ ਹਾਂਜੀ, ਦੇ ਵਿੱਚ। ਸੋ ਹਾਂਜੀ। ਸੋ ਹਾਊ ਵਾਜ਼ ਇਟ? ਕਿੱਦਾਂ ਦਾ ਰਿਹਾ ਸੁਪਰ ਬਾਲ? ਸੁਪਰ ਬੋਲ ਜਿੱਦਾਂ ਤੁਸੀਂ ਕਿਹਾ ਸੀ, ਚਾਹੁੰਦੇ ਤਾਂ ਸੀਗੇ ਫਿਰ ਸਾਡੀ ਟੀਮ ਹੋਵੇ, ਬਟ ਸਾਡਾ ਸਟੇਡੀਅਮ ਦਾ ਵੀ ਬਿਜ਼ਨਸ ਆ। ਸਾਡੇ ਜਿਹੜਾ ਸਟੇਡੀਅਮ ਆ, ਉੱਥੇ ਹੀ ਫਿਰ ਸੁਪਰ ਬੋਲ ਸੀਗਾ। ਇੱਥੇ ਸਾਡੇ ਕਹਿ ਦੋ ਬੈਕਯਾਰਡ ਸੀ। ਹੂੰ, ਮੈਨੂੰ ਇੰਨੀ ਖੁਸ਼ੀ ਹੋਈ ਸੀਗੀ, ਫਿਰ ਇੰਨੇ ਲੋਕੀ ਇੱਥੇ ਬੇ ਏਰੀਏ 'ਚ ਆਏ, ਹੂੰ, ਤਾਂ ਸਾਡੇ ਬੇ ਏਰੀਆ ਦਾ ਵੀ ਨਾਮ ਮਸ਼ਹੂਰ ਹੋ ਗਿਆ। ਤਾਂ ਕਈ ਜਿਹੜੇ ਲੋਕਲ ਬਿਜ਼ਨਸ ਆ, ਉਹਨਾਂ ਨੂੰ ਵੀ ਬਿਜ਼ਨਸ ਮਿਲ ਗਿਆ। ਤਾਂ ਹੂੰ, ਜਦੋਂ ਹੁਣ ਮੈਂ ਪਿਛਲੀ ਵੀਕੇ ਦੇਖੀ ਸੀਗੀ ਰਿਪੋਰਟ, ਫਿਰ ਅਸੀਂ $500 ਮਿਲੀਅਨ
ਤੇ ਨਾਲ ਇਕਨੋਮਿਕ ਇੰਪੈਕਟ ਕੀਤਾ। ਮਤਲਬ ਇੰਨੇ ਪੈਸੇ ਸਾਨੂੰ ਨਹੀਂ ਮਿਲੇ, ਸਾਨੂੰ ਨਹੀਂ ਪੈਸੇ ਮਿਲਦੇ ਹੁੰਦੇ, ਮਤਲਬ ਪਰ ਜਿਹੜੇ ਇਹਦੇ ਨਾਲ ਦੇ ਪੂਰੀ ਇਕੋਨਮੀ ਕਮਿਊਨਿਟੀ, ਦੇ ਵਿੱਚ ਜਿਹੜਾ ਇੰਨਾ ਹਿਲਜੁਲ ਹੋਈ ਆ। ਸੋ Yeah. ਜਿੱਦਾਂ ਹੋਟਲ ਹੁੰਦੇ ਆ, ਰੈਸਟੋਰੈਂਟ ਹੁੰਦੇ ਆ, ਉਬਰ ਡਰਾਈਵਰ, ਸਾਰਿਆਂ ਨੂੰ ਫਿਰ ਉਹਨਾਂ ਲਈ ਫਿਰ ਜ਼ਿਆਦਾ ਪੈਸੇ ਬਣ ਜਾਂਦੇ ਆ ਕਿਉਂਕਿ ਲੋਕੀ ਇੰਨੇ ਆਉਂਦੇ ਆ ਇੱਥੇ। ਹੂੰ ਤਾਂ ਜਦੋਂ ਹੁਣ ਅਸੀਂ ਹੂੰ 6 ਮਹੀਨਿਆਂ ਤਾਈਂ ਵਰਲਡ ਕੱਪ ਇੱਥੇ ਕਰਨਾ ਆ। Oh yeah. Hmm. ਸੋ ਉਹਦੇ Soccer. ਵਿੱਚ Is it going to be a soccer World Cup? ਹਾਂਜੀ, ਸੌਕਰ ਵਰਲਡ ਕੱਪ FIFA ਦਾ World Cup ਜਿਹੜਾ ਤਾਂ ਹੋਣਾ ਆ। ਸਾਡੇ ਇੱਥੇ ਫਿਰ 4-5 ਮੈਚ ਆ ਹੂੰ ਸਟੇਡੀਅਮ ਦੇ ਵਿੱਚ। ਤਾਂ ਉਹ ਤੋਂ ਬਾਅਦ ਵਿੱਚ ਅਸੀਂ ਪ੍ਰੋਜੈਕਟ ਕੀਤਾ ਆ ਫਿਰ $1 ਬਿਲੀਅਨ ਦਾ ਕਮਿਊਨਿਟੀ ਦਾ ਅਸਰ ਕੀਤਾ ਆ ਅਸੀਂ। ਓਕੇ, ਸੋ ਉਸ ਤੋਂ ਬਾਅਦ ਦੇ ਵਿੱਚ ਫਿਰ ਸੀਜ਼ਨ ਵੀ ਸ਼ੁਰੂ ਹੋ ਜਾਣਾ ਆ ਕਿ ਉਸ ਉਸੇ ਤੋਂ ਬਾਅਦ ਦਰਮਿਆਨ ਸੀਜ਼ਨ ਸ਼ੁਰੂ ਹੋ ਜਾਂਦਾ। ਸੀਜ਼ਨ ਸ਼ੁਰੂ ਹੋ ਜਾਣਾ ਲਾਈਕ ਜਦੋਂ ਨਿਆਣਿਆਂ ਦੇ ਸਕੂਲ ਸ਼ੁਰੂ ਹੋਣੇ ਉਦੋਂ ਨਾਲ ਹੀ ਇਹ ਸੀਜ਼ਨ ਸ਼ੁਰੂ ਹੋ ਜਾਣਾ ਆ। ਉਹ ਨਾਲੇ ਹਾਂਜੀ। ਹਾਂਜੀ, this is something like ਸਿਆਟਲ ਤੋਂ ਹਾਰ ਕੇ ਥੋੜਾ ਜ਼ਿਆਦਾ ਔਖਾ ਲੱਗਦਾ। ਹਾਊ ਵਾਸ ਦਾ ਮੂਡ ਉਸ ਦਿਨ ਜਿਸ ਦਿਨ ਸਿਆਟਲ ਤੋਂ ਲਾਈਕ ਯਾ ਆਈ ਨੋ ਹੈ ਤਾਂ ਔਖੀ ਗੱਲ ਕਰਦੀ, ਪਰ ਹਾਊ ਵਾਸ ਦਾ ਮੂਡ? ਯੂ ਨੋ ਇੱਕ ਦਿਨ ਜਿਹੜਾ ਜਦੋਂ ਪਹਿਲਾਂ ਹੁੰਦਾ ਆ ਦੁੱਖ ਲੱਗਦਾ ਆ। ਯੂ ਨੋ ਚਾਹੁੰਦੇ ਆ ਫਿਰ ਅਸੀਂ ਜਿੱਤਣਾ ਆ, ਅਸੀਂ ਵੀ ਆਪ ਤਾਂ ਨਹੀਂ ਖੇਲਦੇ ਪਰ ਇੰਨਾ ਜ਼ੋਰ ਲੱਗ ਜਾਂਦਾ ਆ ਫਿਰ ਜਿੱਦਾਂ ਅਸੀਂ ਵੀ ਖੇਲਦੇ ਆ। ਸਹੀ ਗੱਲ ਸੋ ਯਾ ਯੂ ਨੋ ਸਾਰੇ ਇੱਥੇ ਸੈਡ ਸੀਗੇ। ਤਾਂ ਫਿਰ 2-3 ਦਿਨ ਬਾਅਦ ਅਸੀਂ ਯੂ ਨੋ ਮੀਟਿੰਗ ਕੀਤੀ ਸਾਰਿਆਂ ਦੇ ਨਾਲ। ਫਿਰ ਆਈ ਨੋ ਫਿਰ ਅਸੀਂ ਚਾਹੁੰਦੇ ਸੀਗੇ ਫਿਰ ਜ਼ਿਆਦਾ ਦੂਰ ਜਾਣਾ ਸੀ, ਫਿਰ ਮਕਸਦ ਤਾਂ ਹੁੰਦਾ ਫਿਰ ਸੁਪਰ ਬੋਲ ਜਾਣਾ, ਜਿੱਤਣਾ ਆ। ਐਗਜ਼ੈਕਟਲੀ। ਬਟ ਅਸੀਂ ਫਿਰ ਵੀ ਗਾਂਹ ਚੱਲ ਗਏ ਸੀ। ਜਿੱਦਾਂ ਸਾਡੀ ਟੀਮ ਸੀਗੀ, ਜਿੱਦਾਂ ਸਾਡੀ ਇੰਜਰੀਆਂ ਮਿਲੀਆਂ ਸੀਗੀਆਂ, ਲੋਕਾਂ ਦੇ ਸੱਟਾਂ ਲੱਗੀਆਂ ਸੀਗੀਆਂ ਬੰਦਿਆਂ ਦੇ, ਫਿਰ ਵੀ ਅਸੀਂ ਹਿੰਮਤ ਦੇ ਨਾਲ ਇਕੱਠੇ ਹੋ ਕੇ ਰਲ ਕੇ ਏਡੀ ਦੂਰ ਤੱਕ ਆ ਕੇ ਵਧੀਆ ਗੱਲ ਸੀਗੀ। ਤਾਂ ਫਿਰ ਉਹਨਾਂ ਕਰਕੇ ਅਸੀਂ ਵੀ ਫਿਰ ਪ੍ਰਾਊਡ ਹੁੰਦੇ ਆ। ਫਿਰ ਕਿਸੇ ਨੇ ਸੋਚਿਆ ਨਹੀਂ ਸੀ ਫਿਰ ਅਸੀਂ ਏਡੀ ਦੂਰ ਚੱਲ ਜਾਵਾਂਗੇ, ਪਰ ਚੱਲ ਗਏ। ਨਹੀਂ, ਈਵਨ ਆਪਾਂ ਨੂੰ ਪਤਾ ਵੀ ਬਰੌਕ ਜਿਹੜਾ ਆ ਉਹ ਸੱਟਾਂ ਦੇ ਵਿੱਚ ਸੀਗਾ। ਆਪਣਾ ਜਿਹੜਾ ਸੈਕਿੰਡ ਸਟ੍ਰਿੰਗ ਕੁਆਟਰਬੈਕ ਆ, ਬੈਕਅਪ ਆ, ਉਹਨੇ ਚੰਗਾ ਪਰਫਾਰਮੈਂਸ ਸ਼ੁਰੂਆਤ ਦੇ ਵਿੱਚ ਸੀਜ਼ਨ ਨੂੰ ਉਹਨੇ ਅੱਗੇ ਜਿਹੜਾ ਉਹ ਤੋਰਿਆ। ਸੋ ਗੁੱਡ ਔਨ ਦੈਮ। ਤੇ ਚਲੋ ਹੋਪਫੁਲੀ ਨੈਕਸਟ ਸੀਜ਼ਨ ਹੋਰ ਬੈਟਰ ਹੋਊਗਾ। ਡਰਾਫਟ ਦੇ ਵਿੱਚ ਇਸ ਵਾਰ ਕਿੰਨਾ ਤੇ ਨਜ਼ਰ ਹੈ? ਕੁਝ ਤੁਹਾਨੂੰ ਦੱਸਦੇ ਹੁੰਦੇ ਆ? ਨਹੀਂ, ਹਜੇ ਨਹੀਂ ਪਤਾ। ਹਜੇ SBK ਕੰਬਾਈਨ ਨੂੰ ਗਏ ਹੋਇਆ ਤਾਂ ਫਿਰ ਉਹਨਾਂ ਨੇ ਦੇਖਣਾ ਹੁੰਦਾ ਆ। ਪਰ ਯੂ ਨੋ ਅਸੀਂ ਡਰਾਫਟ ਦੇ ਵਿੱਚ ਅਸੀਂ ਕਈ ਵਾਰੀ ਪਹਿਲਾਂ ਲੈ ਲੈਂਦੇ, ਕਈ ਵਾਰੀ ਐਂਡ ਤੇ। ਬਰੌਕ ਵੀ ਅਸੀਂ ਐਂਡ ਤੇ ਲਿਆ ਸੀਗਾ, ਤਾਂ ਹੁਣ ਦੇਖੋ। ਸੋ ਡੈਫੀਨਿਟਲੀ ਗੁੱਡ ਪਲੇਅਰਸ ਲਵਾਂਗੇ। ਨਹੀਂ, ਬਿਲਕੁਲ। ਅੱਛਾ, ਟਿਪ ਦੱਸੋ ਕੋਈ ਵੀ। ਲੈਵਾ ਸਟੇਡੀਅਮ ਦੇ ਵਿੱਚ ਟਿਕਟਾਂ ਬਹੁਤ ਮਹਿੰਗੀਆਂ ਹੁੰਦੀਆਂ, ਸਾਨੂੰ ਬਹੁਤ ਔਖਾ ਲੱਗਦਾ ਆ। ਸੁਪਰ ਬਾਲ ਦੀਆਂ ਤਾਂ ਓਬਵੀਅਸਲੀ ਹੁੰਦੀਆਂ ਆ। ਕਿਹੜੀ ਥਾਂ ਵਧੀਆ ਹੈ ਮੈਂ ਗੇਮ ਦੇਖਣ ਦੇ ਲਈ, ਕਿ ਐਨੀ ਪਲੇਸ ਇਜ਼ ਅ ਗੁੱਡ ਪਲੇਸ ਸੋ ਜਿਹੜਾ ਆਮ ਬੰਦਾ ਵੀ ਜਾ ਕੇ ਜਿਹੜਾ ਉਹ ਦੇਖ ਸਕਦਾ? ਐਨੀ ਟਿਪ ਟੂ ਫਾਈਂਡ ਗੁੱਡ ਟਿਕਟਸ? ਯੂ ਨੋ ਕਿ ਤੁਹਾਨੂੰ ਹੀ ਕਾਲ ਕਰਨੀ ਪੈਣੀ ਹੈ? ਨਹੀਂ, ਸਾਡਾ ਸਟੇਡੀਅਮ ਇੰਨਾ ਸੋਹਣਾ ਆ, ਜਿੱਥੋਂ ਵੀ ਤੁਸੀਂ ਲਵੋ ਟਿਕਟ ਵਧੀਆ ਵਿਊ ਮਿਲਦੀ ਆ। ਕਈ ਲੋਕੀ ਟਿਕਟ ਸਾਰਿਆਂ ਤੋਂ ਸਸਤੀ ਲੈ ਲੈਂਦੇ ਆ ਤਾਂ ਫਿਰ ਹੋਰ ਥਾਂ ਤੇ ਜਾ ਕੇ ਖੜ ਲੈਂਦੇ ਆ। ਇਹ ਵੀ ਟਾਈਪ ਹੈਗੀ ਆ। ਬਟ ਜੇ ਆਮ ਤੌਰ ਤੇ ਦੇਖਣੀ ਹੋਵੇ 200 ਲੈਵਲ 300 ਲੈਵਲ ਤੇ ਟਿਕਟਾਂ ਬਹੁਤ ਵਧੀਆ ਮਿਲ ਜਾਂਦੀਆਂ। ਚਲੋ ਹੋਪਫੁਲੀ ਵਰਲਡ ਕੱਪ ਦੀਆਂ ਗੇਮਸ ਦੇ ਲਈ ਵੀ ਤੇ ਹੋਰ ਉਸ ਸਾਰੀਆਂ ਚੀਜ਼ਾਂ ਦੇ ਲਈ ਵੀ ਇਹ ਸਾਰਾ ਕੁਝ ਜਿਹੜਾ ਉਹ ਹੋਊਗਾ। ਸੋ ਕੀ ਫਿਊਚਰ ਪਲਾਨ ਸੋਚ ਰਹੇ ਆ? gonna stay here for a long time ਜਾਂ ਅੱਗੇ ਕਿੱਦਾਂ ਆ? what are you thinking? ਯੂ ਨੋ ਕਈ ਮੈਨੂੰ ਏਦਾਂ ਪੁੱਛਦੇ ਆ। ਮੈਂ ਅੱਜ ਇੰਨੀ ਖੁਸ਼ ਆ ਜਿੱਥੇ ਮੈਂ ਕੰਮ ਕਰਦੀ ਆ। ਫਿਰ ਮੇਰਾ ਜੀ ਨਹੀਂ ਕਰਦਾ ਕਿਤੇ ਹੋਰ ਜਾਣ ਨੂੰ, ਨਾ ਤਾਂ ਮੈਂ ਕਦੀ ਕਿਸੇ ਹੋਰ ਟੀਮ ਲਈ ਕੰਮ ਕਰ ਸਕਦੀ ਆ। ਜਿੱਥੇ ਮੈਂ ਹੁਣ ਅੱਜ ਹੈਗੀ ਆ, ਮੈਂ ਹੈਗੀ ਆ। ਮੇਰਾ ਕੋਈ ਪਲਾਨ ਨਹੀਂ ਹੈਗਾ ਕਿਤੇ ਹੋਰ ਜਾਣ ਨੂੰ। ਬਟ ਜਿੰਨਾ ਟਾਈਮ ਮੇਰੇ ਕੋਲ ਇੱਥੇ ਹੈਗਾ ਆ, ਮੈਂ ਰੋਜ਼ ਦੀ ਰੋਜ਼ ਸਿੱਖਦੀ ਰਹਿੰਦੀ ਆ ਵੀ ਮੈਂ ਹੋਰ ਵਧੀਆ ਕੰਮ ਕਿੱਦਾਂ ਕਰ ਸਕਦੀ ਆ। ਇੱਦਾਂ ਨਹੀਂ ਵੀ ਮੈਂ ਆਪਣਾ ਹੀ ਕੰਮ ਕਰਨਾ ਆ, ਹੋਰ ਵੀ ਕੰਮ ਮੈਂ ਲੱਭਦੀ ਰਹਿੰਦੀ ਆ। ਇੱਦਾਂ ਹੀ ਤਰੱਕੀ
ਹੁੰਦੀ ਆ, ਫਿਰ ਹੋਰ ਕੰਮ ਲੱਭੋ। ਸੋ ਹੂੰ, ਇੱਥੇ ਇੰਟਰਨਲੀ ਲੱਭਦੀ ਰਹਿੰਦੀ ਆ ਹੋਰ ਮੌਕੇ ਓਕੇ। ਹੂੰ, ਕੰਮ ਕਰਨ ਲਈ, ਤਾਂ ਸਿੱਖਣ ਲਈ, ਆਪਣੀ ਜਿਹੜੀ ਮੇਰੀ ਜੌਬ ਆ ਵਧਾਉਣ ਲਈ। ਹੂੰ। ਜੇ ਕੋਈ ਮਤਲਬ ਇਸੇ ਰਾਹ ਦੇ ਉੱਤੇ ਜਿੱਥੇ ਅੱਜ ਹਰਪ੍ਰੀਤ ਕੌਰ ਬਸਰਾ ਆ, ਵੀ ਜੇ ਉਹ ਵੀ ਇਸ ਥਾਂ ਦੇ ਉੱਤੇ ਪਹੁੰਚਣਾ ਚਾਹੁੰਦੇ ਆ ਜਾਂ ਇਹੋ ਜਿਹੀ ਥਾਂ ਤੇ ਇਹੋ ਜਿਹੀ ਪੋਜੀਸ਼ਨ ਤੇ ਕੰਮ ਕਰਨਾ ਚਾਹੁੰਦੇ ਆ, ਉਹਨਾਂ ਨੂੰ ਕੀ ਦੱਸਣਾ ਚਾਹੁੰਦੇ ਹੋ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਪਹਿਲਾਂ ਤਾਂ ਹੁੰਦੀ ਆ ਵੀ ਪੜ੍ਹਾਈ ਕਰ ਲਓ ਆਪਣੀ। ਹੂੰ, ਹੂੰ, ਪੜ੍ਹਾਈ ਕਰਕੇ ਤਾਂ ਜੋ ਤੁਹਾਡੀ ਪਰਵਰਿਸ਼ ਹੋ, ਮਿਹਨਤ ਦੇ ਨਾਲ ਜੋ ਮਰਜ਼ੀ ਕਰ ਸਕਦੇ ਆ। ਹਿਆਨ ਨਹੀਂ ਤੋੜਨਾ ਚਾਹੀਦਾ। ਜੇ ਕੋਈ ਜੌਬ ਹੈਗੀ ਆ, ਐਪਲੀਕੇਸ਼ਨ ਜ਼ਰੂਰ ਪਾਵੋ। ਕਈ ਲੋਕੀ ਆ, ਕਈ ਆਪਣੇ ਲੋਕ ਵੀ ਆ, ਉਹਨਾਂ ਨੇ ਦੇਖਣਾ ਹੁੰਦਾ ਆ, ਫਿਰ ਜੇ ਲਿਖਿਆ ਹੋਵੇ ਫਿਰ 5 ਸਾਲ ਐਕਸਪੀਰੀਅੰਸ ਚਾਹੀਦਾ, ਕਈਆਂ ਕੋ ਸਿਰਫ 3 ਸਾਲ ਆ। ਹੂੰ, ਹੂੰ, ਕਹਿ ਦਿੰਦੇ ਚੱਲ ਨਹੀਂ, ਮੈਂ ਤੋਂ ਨਹੀਂ ਹੋਣੀ, ਪਾਵੋ ਐਪਲੀਕੇਸ਼ਨ ਪਾਵੋ। ਤਾਂ ਨਾਲੇ ਜੇ ਲੋਕੀ ਤੁਸੀਂ ਜਾਣਦੇ ਆ, ਉਹਨਾਂ ਨੂੰ ਫਿਰ ਪੁੱਛੋ ਫਿਰ ਕਿੱਦਾਂ ਜੌਬ ਮਿਲ ਸਕਦੀ ਆ। ਇੱਦਾਂ ਕਹੀਦਾ ਹੁੰਦਾ, ਫਿਰ ਨੈਟਵਰਕ ਆਪਣੀ ਬਣਾ ਲਵੋ, ਹਨਾ। ਹੂੰ, ਫਿਰ ਹੂੰ, ਨੈਟਵਰਕ ਮਤਲਬ ਫਿਰ ਲੋਕਾਂ ਦੇ ਨਾਲ ਗੱਲਾਂ ਕਰਕੇ ਸਿੱਖ ਲਓ, ਤਾਂ ਹੂੰ, ਫਿਰ ਹੋਰ ਲੋਕਾਂ ਦੇ ਨਾਲ ਗੱਲ ਕਰ, ਕੀ ਪਤਾ ਕਿੱਥੇ ਓਪਰਚੁਨਿਟੀ ਮਿਲ ਸਕਦੀ ਆ। ਹੂੰ। ਕੋਈ ਸਪੈਸ਼ਲ ਸਟੱਡੀ ਆ, MBA ਹੀ ਕਰਨੀ ਹੁੰਦੀ ਹੈ ਇਹਦੇ ਵਿੱਚ, ਜਾਂ ਯੂ ਕੁਡ ਜ਼ਰੂਰੀ ਨਹੀਂ, ਹੂੰ, ਜ਼ਰੂਰੀ ਨਹੀਂ। ਜਿਹੜੀ ਮੇਰੀ ਡਿਗਰੀ ਸੀਗੀ, ਉਹ ਸੀਗੀ ਹਿਊਮਨ ਰਿਸੋਰਸ ਦੀ। ਹੂੰ, ਹੂੰ, ਉਹਦੇ ਨਾਲ ਇੱਥੇ ਫਿਰ ਜੇ ਹਿਊਮਨ ਰਿਸੋਰਸ ਦਾ ਕੰਮ ਕਰਨਾ, ਫਿਰ ਉਹਦੇ ਨਾਲ ਉਹ ਚਾਹੀਦੀ ਹੁੰਦੀ ਆ। ਹੂੰ, ਠੀਕ ਆ। ਸੋ ਉਹਦੇ ਨਾਲ ਸੰਬੰਧਿਤ ਜਿਹੜੀਆਂ ਜੌਬਸ ਜਿਹੜੀ ਉਹ ਮਿਲ ਜਾਂਦੀ ਆ। ਸੋ ਹਰਪ੍ਰੀਤ ਕੌਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਈ ਨੋ ਬਿਜ਼ੀ ਆ, ਆਈ ਨੋ ਚਾਹੇ ਆਫ ਸੀਜ਼ਨ ਆ, ਪਰ ਕੰਮ ਤਾਂ ਹਮੇਸ਼ਾ ਬਥੇਰੇ ਹੁੰਦੇ ਆ। ਤੁਸੀਂ ਹੁਣ ਵਰਲਡ ਕੱਪ ਦੇ ਲਈ ਵੀ ਤਿਆਰੀਆਂ ਕਰਨੀਆਂ ਆ, ਹਾਂਜੀ, ਉਹ ਹਾਂਜੀ, ਵੀ ਸਾਰਾ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਹੈਗਾ ਆ। ਇੱਕ ਘਾਹ ਨੂੰ ਲੈ ਕੇ ਬਹੁਤ ਪੁੱਛਦੇ ਹੁੰਦੇ, ਅਸਲੀ ਘਾਹ ਆ, ਨਕਲੀ ਘਾਹ ਆ, ਕੀ ਸੁਪਰ ਬਾਲ ਦੇ ਲਈ ਸਪੈਸ਼ਲ ਘਾਹ ਆਉਂਦਾ ਆ ਜਦੋਂ ਇਹ ਟਰਫ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੁੰਦੀ ਆ? ਮੇਰੇ ਪਿੱਛੇ ਵੀ ਵੀਡੀਓ ਮੈਂ ਲਾਈ ਹੁੰਦੀ ਆ, ਲਾਈਵ ਜਾਂ ਸਟੇਡੀਅਮ ਦੀ ਫੀਡ। ਉਹ ਵਿਊ ਆ ਜਿਹੜਾ ਹੈ। ਘਾਹ ਅਸਲੀ ਘਾਹ ਆ। ਤਾਂ ਉੱਥੋਂ ਕਈ ਆਉਂਦਾ ਆ, ਜਿੱਥੇ ਟਾਰਲਕ ਨਹੀਂ, ਉੱਥੇ ਸੈਂਟਰਲ ਵੈਲੀ ਚੋਂ ਆਉਂਦਾ ਆ। ਅੱਛਾ। ਬਟ ਜਿਹੜਾ ਸਾਡਾ ਘਾਹ ਲੀਵਾਈ ਸਟੇਡੀਅਮ ਦੇ ਵਿੱਚ ਆ, ਉਹ ਅਸਲੀ ਘਾਹ ਆ। ਅਸਲੀ ਘਾਹ ਆ, ਠੀਕ ਹੈ। Yeah. ਚਲੋ ਹਰਪ੍ਰੀਤ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਤੇ ਇੱਕ ਵਾਰੀ ਫੇਰ ਤੁਹਾਨੂੰ, ਤੁਹਾਡੀ ਫੈਮਿਲੀ ਨੂੰ, ਤੁਹਾਨੂੰ ਖਾਸ ਕਰਕੇ ਬਹੁਤ ਬਹੁਤ ਮੁਬਾਰਕਾਂ। ਇਹ ਨੇਸ਼ਨ ਵਾਈਡ ਤੁਸੀਂ ਟੌਪ ਦਾ ਜਿਹੜਾ ਅਵਾਰਡ, ਪਿਨਕਲ ਅਵਾਰਡ ਦੀ ਅਚੀਵਮੈਂਟ ਜਿਹੜੀ ਉਹ ਤੁਹਾਨੂੰ ਮਿਲੀ ਆ। ਸੋ ਵੀ ਵਾਂਟ ਵੀ ਤੁਹਾਡੇ ਵਾਂਗੂ ਹੋਰ ਵੀ ਸਾਡੇ ਜਿਹੜੀ ਕਮਿਊਨਿਟੀ ਦੇ ਬੱਚੇ ਬੱਚੀਆਂ ਜਿਹੜੀਆਂ ਆ, ਉਹ ਅਜਿਹੇ ਥਾਵਾਂ ਦੇ ਉੱਤੇ ਪਹੁੰਚਣ, ਇੱਦਾਂ ਦੇ ਖਿਤਾਬ ਜਿਹੜੇ ਉਹ ਜਿੱਤਣ, ਤਾਂ ਜੋ ਇੰਸਪਾਇਰ ਹੋਣ, ਸਾਡੇ ਯੰਗਸਟਰਸ ਹੋਰ ਵੀ ਜ਼ਿਆਦਾ ਇੰਸਪਾਇਰ ਹੋਣ ਤੇ ਇੱਦਾਂ ਦੇ ਕੰਮਾਂ ਵੱਲ ਨੂੰ ਵਧਣ। ਸੋ ਆਪਣਾ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਥੈਂਕ ਯੂ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ।